ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦਿਨ ਭਰ ਚਰਚਾ ਚਰਈਆਂ ਅਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ। ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ ਪਾਇਓ ਜ਼ਰਾ ਚਾਨਣਾ। ਕੇਜਰੀਵਾਲ ਸਾਹਿਬ ਹੁਣੀ ਇੱਕ ਅੱਜ ਪੋਸਟ ਪਾਈ, ਟਵੀਟ ਕੀਤਾ, ਹੇਜ ਜਿਹਾ ਜਾਗਿਆ ਉਹਨਾਂ ਦਾ। ਗੱਲ ਰੇਡਾਂ ਨੂੰ ਲੈ ਕੇ ਕਰਦੇ ਹਾਂ। ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਵੈਸੇ ਰੇਡਾਂ ਤਾਂ ਹੋਈਆਂ ਨੇ, ਪੰਜਾਬ ਦੇ ਵਿੱਚ ਕੁਝ ਰੇਡਾਂ ਹੁੰਦੀਆਂ ਨੇ ਤੇ ਕੇਜਰੀਵਾਲ ਸਾਹਿਬ ਪਹਿਲਾਂ ਟਵੀਟ ਕਰਦੇ ਨੇ, ਉਹਦੇ ਪਿੱਛੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣੀ ਵੀ ਟਵੀਟ ਕਰਦੇ ਨੇ। ਪਰ ਉਹ ਟਵੀਟਾਂ, ਉਹ ਪੋਸਟਾਂ ਬੇਹੱਦ ਖਾਸ ਨੇ ਕਿਉਂਕਿ ਉਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਇਓ ਜ਼ਰਾ ਚਾਨਣਾ। ਬਿਲਕੁਲ ਬਿਲਕੁਲ ਗੁਰਪ੍ਰੀਤ, ਜੇ ਆਪਾਂ ਸ਼ੁਰੂਆਤ ਵੇਖੀਏ ਸ਼ਬਦਾਵਲੀ ਤੋਂ, ਤਾਂ ਪੰਜਾਬ ਦਾ ਜੀ ਮੁੱਖ ਮੰਤਰੀ, ਜਿਸ ਨੂੰ ਇੱਕ ਸਿੱਖ ਮੰਤਰੀ ਕਿਹਾ ਜਾਂਦਾ, ਮੁੱਖ ਮੰਤਰੀ ਕਿਹਾ ਜਾਂਦਾ ਹੈ, वो लिखते हैं कि पंजाब के हिंदू व्यापारी हमारे राज्य के आर्थिक विकास की रीढ़ की हड्डी हैं। पंजाब दे हिंदू व्यापारी जी मतलब उन्होंने बैकबोन दसते थे। कहते कि रंगला पंजाब बनाने में उनका बहुत बड़ा योगदान है। ईडी पार्टी सेंट्रल एजेंसियों का गलत इस्तेमाल करके हमारे व्यापारियों को परेशान करना चाहती है। ऐसा करके वह राजनीतिक दबाव डालकर उन्हें अपने साथ मिलाने की कोशिश कर रहे हैं, जिसको पंजाबी बिल्कुल बर्दाश्त नहीं करेंगे। हम अपने जी व्यापारियों के साथ खड़े हैं। देखो किन्नी फिरकू शब्दावली इस्तेमाल की है ना। कोई साडे आम हिंदू भाईचारे नूं थोड़ी तंग कर रहा जी। ये तो तुहाडे अपने बंदे आ जिहड़े सैलेक्टिव। तुसीं जी देखो ना, ईडी दी रेड तुहाडे जलंधर वजी है, किहदे वल वजी है? बच्चा बच्चा जानदा है ना। बिल्कुल बच्चा बच्चा उस बंदे नूं जानदा है कि उस दियां तस्वीरां ते उसदी मार कित्थों तक है, जी कॉन्ट्रैक्ट वो कित्थों कित्थों दे लैंदे आ, फिर अकाउंट्स किन्हां किन्हां वड्डियां फर्मां दे देखदे आ। बिजनेस करना माड़ा नहीं है, बिल्कुल पर वो अण-ऐलाने जे आपां इन्हां दे देखीए तां अण-ऐलाने भरा ही आ एक तरह नाल केजरीवाल साहब दे। यानी इन्नी गूढ़ी उन्हां दी मित्रता है कि उन्होंने अहुदा बेशक ना लिया होवे, पर जलंधर दे विच आम आदमी पार्टी नूं स्टैंड करन वाला कौन है सब नूं पता है। जी हुण ओहदी मित्रता गा अरोड़ा साहब नाल सी। जिस बंदे ते अज रेड पई है, जो चार्टर्ड अकाउंटेंट दस्सिया जांदा, ओहदी फर्म बारे तुसीं रिसर्च कर लो थोड़ी जी, तुहानूं सारा पता लग जाएगा। जी जी क्योंकि उन्हां दे कोल ते निगम दे ठेके भी है ना, स्ट्रीट लाइटां दे, सड़कां दे। तां अरोड़ा फड़े गए। अरोड़ा तो बाद ਇਹ ਜਿਹੜੇ ਆ, ਹਾਲੇ ਤੁਸੀਂ ਵੇਖੋ ਨਾ ਕਿ ਕੋਈ ਗ੍ਰਿਫਤਾਰੀ ਨਹੀਂ ਹੋਈ ਹੁਣ ਤੱਕ। ਜੀ ਇਸ ਤੋਂ ਪਹਿਲਾਂ ਵੀ ਤੇ ਰੇਡਾਂ ਵੱਜਦੀਆਂ ਰਹੀਆਂ ਨੇ ਪੂਰੇ ਇੰਡੀਆ ਦੇ ਵਿੱਚ। ਹਿੰਦੂ ਭਾਈਚਾਰੇ ਦੇ ਕਾਰੋਬਾਰੀਆਂ ਤੇ ਰੇਡਾਂ ਵੱਜੀਆਂ ਨੇ ਜਾਂ ਨੇਤਾਵਾਂ ਤੇ ਰੇਡਾਂ ਵੱਜੀਆਂ। ਕਦੇ ਕਿਸੇ ਨੇ ਠੀਕ ਆ ਸਿਆਸਤ ਤੋਂ ਪ੍ਰੇਰਿਤ ਤਾਂ ਦੱਸਿਆ ਸੀ, ਪਰ ਕਦੇ ਇਸ ਤਰ੍ਹਾਂ ਨਹੀਂ ਸੀ ਕੀਤਾ। ਇਹਨਾਂ ਦੀ ਸਟ੍ਰੈਟਜੀ ਜਿਹੜੀ ਨਜ਼ਰ ਆ ਰਹੀ ਹੈ, ਜੋ ਨਜ਼ਰ ਆਉਂਦੀ ਹੈ, ਉਹ ਇਹੋ ਹੀ ਆ ਕਿ ਵੀ ਅਸੀਂ ਕਹੀਏ ਕਿ ਭਾਰਤੀ ਜਨਤਾ ਪਾਰਟੀ ਹਿੰਦੂਆਂ ਤੇ ਜ਼ੁਲਮ ਕਰ ਰਹੀ ਹੈ। ਕਿਹੜੇ ਹਿੰਦੂ? ਪੰਜਾਬੀ ਹਿੰਦੂ। ਤੇ ਪੰਜਾਬੀ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਸਾਥ ਨਾ ਦੇਣ, ਕਿਸ ਦਾ ਸਾਥ ਦੇਣ? ਰੰਗਲਾ ਪੰਜਾਬ ਵਾਲਿਆਂ ਦਾ। ਵਾਹ ਜੀ ਵਾਹ। ਐਦੋਂ ਵੱਧ ਸਾਥ ਕੀ ਲੈਣਾ ਜੇ ਪੰਜਾਬੀਆਂ ਦਾ? ਦੱਸੋ। ਜਾਨ ਲੈ ਲਓ, ਇਹਦੋਂ ਵੱਧ ਤੇ ਜਾਨ ਰਹਿ ਗਈ ਫਿਰ ਪੰਜਾਬੀਆਂ ਕੋਲ। ਤੁਹਾਨੂੰ 90-92 ਜਿਤਾ ਤੇ ਉਹਨਾਂ ਨੇ, ਉਦੋਂ ਕਿਹੜੀਆਂ ਰੇਡਾਂ ਪਈਆਂ ਸੀ ਤੁਹਾਡੇ ਤੇ?
ਉਦੋਂ ਤੁਹਾਡੇ ਤੇ ਕਿਹੜੀਆਂ ਰੇਡਾਂ ਪਈਆਂ ਸੀਗੀਆਂ? ਉਦੋਂ ਤੇ ਇੱਥੇ ਪੰਜਾਬ 'ਚ ਤੁਸੀਂ ਆਪੋਜੀਸ਼ਨ 'ਚ ਸੀਗੇ, ਤਦ ਵੀ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਮਾਣ ਬਖਸ਼ਿਆ। ਹੁਣ ਤੁਸੀਂ ਆਪਣੀ ਡੰਡ ਆਪ ਲਾ ਲਈ, ਹੁਣ ਤੁਸੀਂ ਤਰਲਿਆਂ ਤੇ ਹੋ ਗਏ, ਹੁਣ ਤੁਸੀਂ ਮੁਤੱਸਵੀ ਗੱਲ ਤੇ ਹੋ ਗਏ। ਅੱਛਾ, ਤੁਸੀਂ ਵੇਖੋ ਨਾ ਕਿ ਜਦੋਂ ਇਹ ਆਏ ਤੇ ਆਂਦੇ ਸਨ ਕਿ ਅਸੀਂ ਧਰਮ ਦੀ ਰਾਜਨੀਤੀ ਤੋਂ ਨਿਰਲੇਪ ਆ, ਜੀ ਇਹ ਫਿਰ ਡੇਰਾਵਾਦੀ ਰਾਜਨੀਤੀ ਦੇ ਵੀ ਪਾਂਦੀ ਬਣੇ। ਆ ਤੁਹਾਡੇ ਸਾਹਮਣੇ ਵੇਖ ਲਓ, ਧਰਮ ਪੱਖਤਾ ਦਾ ਮਾਮਲਾ ਵੀ ਆ ਗਿਆ। ਲਓ ਜੀ। ਤੇ ਜੇ ਇਹਨਾਂ ਨੂੰ ਹਿੰਦੂ ਭਾਈਚਾਰੇ ਤੇ ਮੰਨ ਲਓ, ਅਸੀਂ ਵੀ ਚਲੋ ਇੱਕ ਵੇਲੇ ਸਹਿਮਤ ਹੋ ਜਾਂਦੇ ਆ ਕਿ ਜੇ ਇਹਨਾਂ ਨੂੰ ਜ਼ਿਆਦਤੀ ਲੱਗਦੀ ਆ ਕਿ ਭਾਈ ਇਹ ਜ਼ਿਆਦਤੀ ਹੋਈ ਆ, ਤੇ ਜਦੋਂ ਆ ਪਿੱਛੇ ਜੇ BSF ਦੇ ਇੱਕ ਜਵਾਨ ਨੂੰ, ਸਿੱਖ ਜਵਾਨ ਨੂੰ NCB ਨੇ ਕੋਹ ਕੇ ਮਾਰ ਦਿੱਤਾ, ਬੇਸ਼ੱਕ ਉਹਦੇ ਕਿਸੇ ਨਾਲ ਹੋ ਸਕਦਾ ਹੈ ਕਿ ਕੌਮਾਂਤਰੀ ਪੱਧਰ ਤੇ ਕੋਈ ਸਾਜ਼ਿਸ਼ ਦੇ ਲਿੰਕ ਹੋਣ, ਪਰ ਬਿਲਕੁਲ ਉਸ ਨੂੰ ਇੰਨਾ ਬਰੂਟਲੀ ਕੁੱਟਿਆ ਗਿਆ ਕਿ ਸਿੱਖ ਨੌਜਵਾਨ ਨੂੰ। ਜੀ NCB ਉਹ ਵੀ ਕੇਂਦਰੀ ਏਜੰਸੀ ਸੀ। ਮੈਂ ਇਹਨਾਂ ਤੋਂ ਜਵਾਬ ਮੰਗਦਾ, ਔਰ ਮੇਰੇ ਰਾਹੀਂ ਸਾਰਾ ਪੰਜਾਬ ਹੀ ਸ਼ਾਇਦ ਜਵਾਬ ਮੰਗੇਗਾ ਇਹਨਾਂ ਤੋਂ, ਆਪਣੇ ਜਵਾਬ ਵੀ ਮੰਗਣਗੇ ਇਹਨਾਂ ਤੋਂ ਸ਼ਾਇਦ ਇੱਕ ਦਿਨ, ਕਿ ਭਾਈ ਉਹ BSF ਦਾ ਇੱਕ ਸਿੱਖ ਮੁੰਡਾ ਕੋਹ ਕੇ NCB ਨੇ ਮਾਰਿਆ। ਤੁਹਾਡੇ ਚੋਂ ਇੱਕ ਸਿੰਗਲ ਬੰਦੇ ਦਾ ਜੇ ਬਿਆਨ ਆਇਆ ਹੋਵੇ ਕੇਂਦਰੀ ਏਜੰਸੀ ਦੇ ਉਲਟ, ਇੱਕ ਸਿੰਗਲ ਬੰਦੇ ਦਾ, ਤੇ ਮੈਂ ਅੱਜ ਹੀ ਪੰਜਾਬੀ ਰੇਡੀਓ USA ਨੂੰ ਫਤਿਹ ਬੁਲਾ ਕੇ ਚਲਾ ਜਾਵਾਂਗਾ। ਮਤਲਬ ਕਿ ਬਿਲਕੁਲ ਤੁਹਾਡਾ ਦੋਗਲਾਪਨ ਆ, ਤਾਂ ਹੀ ਅਸੀਂ ਤੁਹਾਡੀਆਂ ਅੱਖਾਂ 'ਚੋਂ ਰੜਕਦੇ ਆ, ਕਿਉਂਕਿ ਅਸੀਂ ਤੁਹਾਡੇ ਦੋਗਲੇਪਨ ਨੂੰ ਫੜਦੇ ਆ। ਬਈ ਉਹ ਵੀ ਤੇ ਕੇਂਦਰੀ ਏਜੰਸੀਆਂ ਦੀ ਜ਼ਿਆਦਤੀ ਹੈ ਨਾ। ਜੀ ਗੁਨਾਹਗਾਰ ਜਾਂ ਬੇਗੁਨਾਹ ਉਹ ਤੇ ਨਾ ਤੁਸੀਂ ਸਿੱਧ ਕਰ ਸਕਦੇ ਹੋ ਗੁਰਪ੍ਰੀਤ, ਨਾ ਮੈਂ ਸਿੱਧ ਕਰ ਸਕਦਾ, ਨਾ ਕੇਜਰੀਵਾਲ ਸਿੱਧ ਕਰ ਸਕਦੇ ਨੇ, ਨਾ ਸੁਖਬੀਰ ਸਿੰਘ ਬਾਦਲ ਸਿੱਧ ਕਰ ਸਕਦੇ ਨੇ। ਉਹ ਸਿੱਧ ਤਾਂ ਹੋਣਾ ਟਰਾਇਲ ਹੋ ਕੇ ਨਾ। ਜੀ ਤੁਸੀਂ ਫਿਰ ਜੱਗੀ ਜੌਹਲ ਦੇ ਬਾਰੇ ਵੀ ਕਦੇ ਲਾ ਦਿਓ ਹਾਂ ਦਾ ਨਾਰਾ, ਉੱਥੇ ਵੀ ਮੈਂ ਡੋਲ ਪੈਰਾਮੀਟਰ ਨਹੀਂ ਰੱਖਾਂਗਾ, ਡੋਲ ਸਟੈਂਡਰਡ ਨਹੀਂ ਰੱਖਾਂਗਾ। ਤੁਸੀਂ ਐਟਲੀਸਟ ਇਹ ਹੀ ਕਹਿ ਦਿਓ ਨਾ ਕਿ ਭਾਈ ਉਹਦਾ ਟ੍ਰਾਇਲ ਹੀ ਪੂਰਾ ਕਰ ਦਿਓ, ਉਹਦਾ ਟ੍ਰਾਇਲ ਹੀ ਪੂਰਾ ਕਰ ਦਿਓ। ਕੀ ਫਿਰ ਤੁਹਾਨੂੰ ਇਹ ਸਵਾਲ ਨਾ ਹੋਣਗੇ ਕਿ ਇਕੱਲੇ ਤੁਹਾਨੂੰ ਹਿੰਦੂ ਹੀ ਦੀਦੇ ਆ? ਹਿੰਦੂ ਸਾਡੇ ਆ, ਸਾਡੇ ਭਰਾ ਪੰਜਾਬੀ ਹਿੰਦੂ, ਮਤਲਬ ਕਿ ਉਹਨਾਂ ਦੀ ਵਾਲ ਨਹੀਂ ਕੋਈ ਝਾਕਦਾ। ਬਸ ਆਪ ਤੁਸੀਂ ਆ ਜਿਹੜੀਆਂ ਸਿਆਸੀ ਠੱਗੀਆਂ ਛੱਡੋ। तो मतलब कि आप ਜਿਹੜਾ ਬਿਆਨ ਹੈ ਇਹਦੇ ਤੇ ਬੜੀ ਚਰਚਾ ਹੋ ਰਹੀ ਹੈ ਗੁਰਪ੍ਰੀਤ, ਬਹੁਤ ਚਰਚਾ ਹੋ ਰਹੀ ਹੈ ਕਿ ਕਮਾਲ ਦਾ ਬਿਆਨ ਦੇ ਦਿੱਤਾ ਇਹਨਾਂ ਨੇ ਵੀ ਇਹਨਾਂ ਨੇ ਤੇ ਅੱਛਾ ਹੁਣ ਤੁਸੀਂ ਗੱਲ ਸੁਣੋ ਵੀ ਮਤਲਬ ਕਿ ਅਸੀਂ ਕੋਈ ਪਿੰਡ ਦੇ ਵਿੱਚ ਮੰਨ ਲਓ ਮਿਕਸਡ ਰਹਿੰਦੇ, ਸਾਡੇ ਵਾਲੇ ਇੱਧਰ ਪਿੰਡ ਜ਼ਿਆਦਾ ਮਿਕਸਡ ਨੇ ਅਗਾਂਹ ਜਾ ਕੇ ਮੰਨ ਲਓ ਕਿਸੇ ਹੁਣ ਕੋਈ ਮੈਜੋਰਟੀ ਚ ਹੈ ਕੋਈ ਮਾਈਨੋਰਟੀ ਚ ਹੈ। ਇੱਧਰ ਸਾਡੇ ਏਰੀਆ ਦੇ ਵਿੱਚ ਨਾ ਪਿੰਡ ਮਿਕਸਡ ਪਿੰਡ ਨੇ ਜੀ, ਮਲਵਈ ਵੀ ਆ, ਮਾਝੇ ਵਾਲੇ ਵੀ ਆ, ਹਿੰਦੂ ਕਮਿਊਨਿਟੀ ਆ ਜਾਂਦੀ ਹੈ ਗਾਂ ਮੇਰੇ ਪਿੰਡਾਂ ਦੇ ਪਿੱਛੇ, ਮੇਘਵਾਲ ਆ ਜਾਂਦੇ ਨੇ, ਰਾਏ ਸਿੱਖ ਆ ਜਾਂਦੇ ਨੇ ਜੀ, ਠੀਕ ਹੈ ਜੀ। ਕੋਈ ਮੈਜੋਰਟੀ ਚ ਹੈ ਕੋਈ ਮਾਈਨੋਰਟੀ ਚ ਹੈ ਜੀ। ਤਾਂ ਮੰਨ ਲਓ ਕੋਈ ਚੋਰੀ ਕਰਕੇ ਪਿੰਡ ਚ ਇਹ ਕਵੇ ਆਪਦੀ ਕਮਿਊਨਿਟੀ ਨੂੰ ਕਿ ਮੇਰੇ ਨਾਲ ਧੱਕਾ ਹੋ ਰਿਹਾ ਜੀ, ਤਾਂ ਇਹ ਗੱਲ ਥੋੜੀ ਕੋਈ ਜੱਚਦੀ ਆ ਕਿ ਗੜਬੜ ਤੁਸੀਂ ਕਰੋ, ਠੀਕ ਹੈ, ਤੁਹਾਡੇ ਤੇ ਰੇਡ ਹੋਵੇ, ਗੜਬੜ ਤੁਸੀਂ ਕੀਤੀ ਕਿ ਨਹੀਂ ਕੀਤੀ ਉਹ ਕੋਰਟ ਸਿੱਧ ਕਰੇ। ਆ ਵਿੱਚ ਧਾਰਮਿਕ ਲਿੰਕ ਮਤਲਬ ਕਿ ਗੱਲਾਂ ਪਰੇ ਦੀਆਂ ਹੋ ਰਹੀਆਂ ਨੇ ਗੁਰਪ੍ਰੀਤ। ਸੋ ਇਹ ਹੈ ਅਰਵਿੰਦ ਕੇਜਰੀਵਾਲ। ਮੈਂ ਤੁਹਾਨੂੰ ਆਖਿਆ ਸੀਗਾ ਕਿ ਆਗੇ ਦੇਖੀਏ ਹੋਤਾ ਹੈ ਕਿਆ। ਕੇਜਰੀਵਾਲ ਨੂੰ ਜਿਸਨੇ ਪੜ੍ਹ ਲਿਆ, ਕੇਜਰੀਵਾਲ ਤੇ ਇਹੋ ਜਿਹਾ ਸ਼ਖਸ ਹੈ ਜਿਸਨੇ ਅੰਨਾ ਹਜ਼ਾਰੇ ਨੂੰ ਰਾਲੇਗਨ ਸਿੱਧੀ ਚ ਜਾ ਕੇ ਆਖਿਆ ਸੀਗਾ ਕਿ ਚੱਲ ਚਲੀਏ ਬਜ਼ੁਰਗਾ ਇੱਥੇ ਕੀ ਕਰਦਾ ਹੈ। ਉਹਨੇ ਆਖਿਆ ਇੱਥੇ ਤੇ ਮੈਂ 500-700 ਬੰਦਾ ਇਕੱਠਾ ਕਰ ਲੈਣਾ ਮਹਾਰਾਸ਼ਟਰ ਦੇ ਵਿੱਚ, ਤੇ ਉੱਥੇ ਤੇ ਮੇਰੇ ਮਗਰ 5 ਬੰਦੇ ਨਹੀਂ ਇਕੱਠੇ ਹੋਣੇ। ਤੇ ਕਿ ਇਹਨਾਂ ਨੇ ਕਿਹਾ ਨਹੀਂ ਅਸੀਂ ਕਰ ਲਾਂਗੇ। ਉਹਨੇ ਚੱਲ ਫਿਰ ਜੇ 200 ਬੰਦਾ ਹੀ ਕਰ ਲੇਗਾ ਇਕੱਠਾ ਤੇ ਠੀਕ ਆ। ਤੇ ਉਹ 200-400 ਬੰਦਾ ਪਹਿਲੇ ਦਿਨ ਇਕੱਠਾ ਹੋਇਆ ਸੀ। ਕੇਜਰੀਵਾਲ ਨੇ ਉੱਥੋਂ ਆਪਣਾ ਸਫ਼ਰ ਸ਼ੁਰੂ ਕੀਤਾ। ਜਿਸ ਬੰਦੇ ਨੇ ਆਪ ਕੋਈ ਅੰਦੋਲਨ ਸਟਾਰਟ ਨਹੀਂ ਕੀਤਾ, ਇੱਕ ਬਜ਼ੁਰਗ ਦਾ ਸਹਾਰਾ ਲਿਆ। ਅਸੀਂ ਇਹਦੀਆਂ ਬਹੁਤ ਕੂਟਨੀਤੀਆਂ ਤੋਂ ਜਾਣੂ ਆ। ਕੋਈ ਨਹੀਂ, ਇਹ ਹੌਲੀ ਹੌਲੀ ਜਿਹੜੇ ਲੋਕ ਅੱਜ ਅੰਧ ਭਗਤੀ ਚ ਲੀਨ ਨੇ ਉਹ ਵੀ ਇੱਕ ਦਿਨ ਅੱਖਾਂ ਖੋਲ ਕੇ ਤੱਕਣਗੇ ਜੀ। ਬਿਲਕੁਲ ਬਿਲਕੁਲ, ਇਹ ਚੀਜ਼ਾਂ ਵੀ ਦਰਸਾਉਂਦੀਆਂ ਨੇ ਵੀ ਭਾਈ ਤੁਹਾਡੀ ਸੋਚ ਕਿੱਥੇ ਖੜੀ ਹੈ। ਇਹ ਕੇਜਰੀਵਾਲ ਸਾਹਿਬ ਤਾਂ ਉਹ ਨੇ ਜਿਹੜੇ ਆਪਣੇ ਆਪ ਨੂੰ ਤਾਂ ਵੱਖ ਦੱਸਦੇ ਨੇ, ਕਹਿੰਦੇ ਅਸੀਂ ਬਹੁਤ ਜ਼ਿਆਦਾ ਸੈਕੂਲਰ ਆ, ਪਰ ਦੂਜੇ ਪਾਸੇ ਉਧਰ ਗਣੇਸ਼ ਜੀ ਦੀ ਤਸਵੀਰ ਨੋਟਾਂ ਤੇ ਲਾਉਣ ਦੇ ਲਈ ਵੀ ਅਪੀਲ ਕਰਦੇ ਨੇ। ਇਹ ਦੋਹਰੇ ਮਾਪਦੰਡ ਨੇ ਇਹਨਾਂ ਲੋਕਾਂ ਦੇ। ਇਹਨਾਂ ਨੇ ਤਾਂ ਮਤਲਬ ਕਿ ਤੁਹਾਨੂੰ ਯਾਦ ਹੋਣਾ ਹੈ, ਦੇਖੋ ਮੈਂ ਕਮਿਊਨਲ ਨਹੀਂ ਹਾਂ, ਮੈਂ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਲਿਬਰਲ ਵਿਅਕਤੀ ਹਾਂ।
ਤੇ ਹਰ ਧਰਮ ਦਾ ਮੈਂ ਮਾਣ ਕਰਦਾ ਤੇ ਹਰ ਧਰਮ ਦਾ ਹੀ ਮੇਰਾ ਦੋਸਤ, ਮੇਰਾ ਰਿਲੇਟਿਵ ਹੈ, ਹਰ ਧਰਮ ਦਾ ਤਕਰੀਬਨ, ਜੋ ਇੰਡੀਆ 'ਚ, ਜੋ ਪੰਜਾਬ 'ਚ ਹੈਗੇ ਨੇ। ਅੱਛਾ, ਪਰ ਮੈਂ ਇੱਕ ਗੱਲ ਦੱਸਦਾ ਤੁਹਾਨੂੰ, ਇਹਨਾਂ ਨੇ ਜੈ ਸ਼੍ਰੀ ਰਾਮ ਦੇ ਬਰਾਬਰ ਕਿਹੜਾ ਨਾਰਾ ਲਿਆਂਦਾ ਸੀ, ਯਾਦ ਹੈ ਤੁਹਾਨੂੰ? ਜੈ ਬਜਰੰਗ ਬਲੀ। ਜੀ ਫਿਰ ਇਹਨਾਂ ਨੇ ਹਨੂਮਾਨ ਚਾਲੀਸਾ ਪੜਿਆ ਸੀਗਾ, ਤੁਹਾਨੂੰ ਯਾਦ ਹੋਣਾ। ਇਹ ਇਹੋ ਜਿਹੇ ਸੈਕੂਲਰ ਨੇ। ਤੇ ਜੀ ਤੁਸੀਂ ਮੈਨੂੰ ਦੱਸੋ, ਧਾਰਾ 370 ਤੇ ਗੁਜਰਾਤ ਦੇ ਵਿੱਚ ਉਹ ਜਿਹੜੀ ਬੀਬੀ ਜਿਹਦੇ ਦਰਿੰਦਿਆਂ ਨੂੰ ਛੱਡ ਦਿੱਤਾ ਸੀ, ਕਦੇ ਇਹਨਾਂ ਦੀ ਸਟੇਟਮੈਂਟ ਆਈ ਆ? ਸੀਏ ਦੇ ਖਿਲਾਫ ਇਹਨਾਂ ਦਾ ਇੱਕ ਬੋਲਿਆ ਸੀ, ਉਹ ਕੀ ਨਾਮ ਸੀ ਉਹਦਾ, ਅਨਿਆਇਤੁੱਲਾ ਖਾਨ, ਕੁਛ ਐਸਾ, ਤੇ ਜੀ ਉਹਦਾ ਗਿੱਧਾ ਪਵਾਤਾ, ਵੇਖ ਲਾ ਹੁਣ, ਵੇਖ ਲਓ ਤੁਸੀਂ ਕਿ ਉਹਦਾ ਗਿੱਧਾ ਪੈ ਗਿਆ ਸੀ। ਕਦੇ ਉਹਦੇ ਮਗਰ ਕੀ ਨਾਮ ਉਹਦਾ, ਮਾਨਤੁੱਲਾ ਖਾਨ ਕਿ ਅਨਾਇਤੁੱਲਾ ਖਾਨ, ਮੈਨੂੰ ਯਾਦ ਨਹੀਂ ਹੈ, ਮੁਸਲਿਮ ਸੀਗਾ ਉਹ, ਉਹਦਾ ਕੈਰੀਅਰ ਖਤਮ ਹੋ ਗਿਆ। ਕਦੇ ਕੇਜਰੀਵਾਲ ਸਾਹਿਬ ਉਹਦੇ ਹੱਕ 'ਚ ਖਲੋਤਾ? ਇਹ ਇਹੋ ਜਿਹੇ ਸੈਕੂਲਰ ਨੇ। ਜੀ ਸੈਕੂਲਰ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਜਿਹੜੀ ਬਣਦੀ ਸਰਦੀ ਗੱਲ ਹੈ ਹਰ ਧਰਮ ਦੀ ਕਰੋ। ਜੇ ਉਹਦੇ 'ਚ ਜੀ ਚੰਗਿਆਈ ਆ, ਚੰਗਿਆਈ ਦੀ ਕਦਰਦਾਨੀ ਕਰੋ। ਜੇ ਬੁਰਾਈ ਹੈ ਤਾਂ ਬੁਰਾਈ ਦਾ, ਕੋਈ ਬੁਰਾ ਕੰਮ ਕਰਦਾ ਤਾਂ ਉਹਦੀ ਬੁਰਾਈ 'ਚ ਥੋੜੀ ਸਾਥ ਦਿਓਗੇ ਤੁਸੀਂ। ਪਰ ਇੱਕ ਦੇ ਧੱਕੇ ਨਾਲ ਤੇ ਤੁਸੀਂ ਸਹਿਮਤ ਹੋ ਜਾਵੋ, ਮੌਨ ਧਾਰ ਕੇ, ਇੱਕ ਦੇ ਧੱਕੇ ਤੇ ਤੁਸੀਂ ਕੋਠੇ ਚੜ ਜਾਓ, ਇੱਕ ਪੱਖ ਦੀ ਰਾਜਨੀਤੀ ਕਰੋ। ਇਹ ਤੇ ਬਹੁਤ ਸੰਖਿਅਕਵਾਦ ਦੀ ਰਾਜਨੀਤੀ ਹੋਈ ਨਾ, ਕਿ ਬਿਲਕੁਲ ਜਦੋਂ ਲੋੜ ਪਈ ਤੁਸੀਂ ਹਨੂਮਾਨ ਚਾਲੀਸਾ ਪੜ੍ਹ ਲਿਆ, ਜੈ ਬਜਰੰਗ ਬਲੀ ਕਹਿਤਾ, ਹਿੰਦੂ ਦੀ ਗੱਲ ਕਰ ਲਈ। ਇਹ ਤਾਂ ਨਾ ਸਿਰਫ ਬਹੁਤ ਸੰਖਿਅਕਵਾਦ ਰਾਜਨੀਤੀ ਆ, ਬਲਕਿ ਬਹੁਤ ਖਤਰਨਾਕ ਮੌਕਾ ਪ੍ਰਸਤ ਰਾਜਨੀਤੀ ਵੀ ਆ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਮੋਹਾਲੀ ਦੀ, ਤਾਂ ਮੋਹਾਲੀ ਨੂੰ ਨਵਾਂ ਮੇਅਰ ਮਿਲ ਗਿਆ ਜੀ। ਚਰਚਾਵਾਂ ਤਾਂ ਕੱਲ ਤੋਂ ਹੀ ਚੱਲ ਰਹੀਆਂ ਸੀ, ਪਰ ਅੱਜ ਕੁਰਸੀ ਤੇ ਵਿਰਾਜ ਗਏ ਨੇ। ਸੁਣਾਓ, ਤੁਹਾਨੂੰ ਕੀ ਕਿਹਾ ਸੀ ਮੈਂ? ਜਿਹੜੀ ਮੇਅਰ ਦੀ ਗੱਲ ਚੱਲ ਰਹੀ ਸੀ ਕਿ ਮੇਅਰਾਂ ਦੀ ਜਦੋਂ ਆਪਾਂ ਗੱਲ ਕਰ ਰਹੇ ਸਾਂ, ਮੈਂ ਤੁਹਾਨੂੰ ਕਿਹਾ ਸੀਗਾ ਕਿ ਮੋਹਾਲੀ ਦੇ ਵਿੱਚ ਸਿੰਘ ਫਸੇ ਹੋਏ ਨੇ ਇਹਨਾਂ ਦੇ ਆਪੋ ਵਿੱਚ ਦੀ। ਸਨੀ ਆਹਲੂਵਾਲੀਆ ਤੇ ਦੂਜੇ ਪਾਸੇ ਸਨ ਪੁਰਾਣੇ ਖਿਡਾਰੀ, ਜਾਂ ਕਹਿ ਲਓ ਕਿ ਮੰਨੇ ਪ੍ਰਮੰਨੇ ਖਿਡਾਰੀ ਕੁਲਵੰਤ ਸਿੰਘ ਮੋਹਾਲੀ। ਬਾਜੀ ਮਾਰ ਗਏ ਬਠਿੰਡੇ ਵਾਲੇ ਗੱਭਰੂ। ਬਈ ਗੱਲ ਇਹ ਆ ਕਿ ਉਹਨਾਂ ਨੇ ਪਹਿਲਾਂ ਹੀ ਆਪਦੀ ਸੇਫ ਸਾਈਡ ਕਰ ਲਈ ਸੀਗੀ। ਮੈਂ ਅੱਗੇ ਵੀ ਤੁਹਾਨੂੰ ਦੱਸਿਆ, ਫਿਰ ਦੱਸਦਾ ਕਿ 2014 ਦੇ ਵਿੱਚ ਵੀ ਉਹਨਾਂ ਨੇ ਅਜਿਹਾ ਹੀ ਕੀਤਾ ਸੀਗਾ। ਮੈਜੋਰਟੀ ਆਫ ਕਾਉਂਸਲਰ, ਆਜ਼ਾਦ ਗਰੁੱਪ ਆਪਦੇ ਨਾਲ ਲੈ ਕੇ ਸੇਫ ਜ਼ੋਨ ਦੇ ਵਿੱਚ ਰਹਿ ਕੇ ਅਚਾਨਕ ਆਏ ਤੇ ਯਕਦਮ ਮੇਅਰ ਬਣ ਗਏ ਸਨ। ਅੱਜ ਕੀ ਕੀਤਾ ਉਹਨਾਂ ਨੇ? ਅੱਜ ਵੀ ਇਹੋ ਕੀਤਾ, ਜੋ ਮੈਜੋਰਟੀ ਸੀ ਨਾਲ ਲੈ ਗਏ ਪਹਾੜਾਂ ਤੇ, ਫਿਰ ਉਸ ਤੋਂ ਬਾਅਦ ਆਏ ਤੇ ਸਿੱਧਾ ਚਲੋ ਮੇਅਰ, ਤੇ ਮੁੰਡੇ ਦਾ ਕੈਰੀਅਰ ਸ਼ੁਰੂ ਹੋ ਗਿਆ। ਸਰਬਜੀਤ ਸਿੰਘ ਸਮਾਣਾ, ਉਹਨਾਂ ਦਾ ਕੈਰੀਅਰ ਅੱਜ ਤੋਂ ਸ਼ੁਰੂ ਹੋ ਗਿਆ। ਦੇਖੋ, ਕੁਲਵੰਤ ਸਿੰਘ ਮੋਹਾਲੀ, ਜੇ ਮੈਂ ਤੁਹਾਨੂੰ ਕੁਲਵੰਤ ਸਿੰਘ ਮੋਹਾਲੀ ਦਾ ਜੀਵਨ ਦੱਸਾਂ ਨਾ, ਮੈਨੂੰ ਬਹੁਤ ਸ਼ੌਂਕ ਹੈ, ਮੈਂ ਬਹੁਤ ਸਾਰੇ ਪੋਲੀਟੀਸ਼ੀਅਨ ਦੀਆਂ ਜੀਵਨੀਆਂ ਜਾਣਦਾ, ਕਿਉਂਕਿ 10 ਸਾਰੇ ਦਿੰਦੇ ਨੇ ਤੇ ਜਿਵੇਂ ਕਿਵੇਂ ਕੋਈ ਲਿੰਕ ਬਣੇ। ਕੱਲ ਤੁਹਾਨੂੰ ਮੈਂ ਯਾਲੀ ਸਾਹਿਬ ਦਾ ਦੱਸਿਆ ਸੀ, ਤਾਂ ਅੱਜ ਇਹਨਾਂ ਦਾ ਜੇ ਦੱਸਾਂ ਇੱਕ ਸੰਖੇਪ ਚਾਤ, ਕਿ ਇਹ ਬੰਦਾ, ਇਹ ਸ਼ਖਸ ਇੱਕ ਕੰਡੇ ਤੇ ਲੱਗਾ ਹੁੰਦਾ ਸੀਗਾ, ਇੱਕ ਕੰਡੇ ਤੇ ਮਹਿਜ਼ 3 ਕੇ 400 ਰੁਪਏ 'ਚ। ਸੁਣਿਓ, ਮੋਟੀਵੇਸ਼ਨਲ ਗੱਲ ਆ ਜਾਂਦੀ ਆ। ਤਾਂ ਉਸ ਕੰਡੇ ਦੇ ਬਰੋਬਰ ਇਧਰ ਜ਼ੀਰਕਪੁਰ ਤੋਂ ਜਦੋਂ ਆਪਾਂ ਇਹਨੂੰ ਮੁੜਦੇ ਆ ਪਟਿਆਲੇ ਵਾਲੀ ਸਾਈਡ ਨੂੰ, ਉਸ ਚੌਂਕ ਤੋਂ ਥੋੜਾ ਜਿਹਾ ਪਟਿਆਲੇ ਵਾਲੀ ਸਾਈਡ ਨੂੰ ਕੰਡਾ ਹੈ। ਮੈਨੂੰ ਇੱਕ ਉਹ ਜਗ੍ਹਾ ਕਿਸੇ ਬੰਦੇ ਨੇ ਵਿਖਾਈ ਵੀ ਆ। ਅੱਛਾ, ਉਹ ਤੋਂ ਬਾਅਦ ਕੀ ਹੁੰਦਾ ਹੈ ਕਿ ਉਸ ਕੰਡੇ ਤੇ ਵਹਿੰਦੇ ਆ, ਇਹ ਕੰਮ ਕਾਰ ਚਲਾ ਲੈਂਦੇ ਆ, ਸਾਈਕਲ ਤੇ ਜਾਂਦੇ ਆ, ਟਰੱਕ ਯੂਨੀਅਨ 'ਚ ਚਲੇ ਗਏ, ਇਹਦੇ ਕੋਲ ਉਹ ਕੰਡਾ ਬਹੁਤ ਚੱਲ ਨਿਕਲਦਾ ਹੈ। ਠੀਕ ਹੈ ਜੀ। ਇਹਨਾਂ ਦੀ ਸੈਲਰੀ ਵੀ ਵੱਧ ਕੇ ਕੋਈ 400-500 ਹੋ ਜਾਂਦੀ ਆ। ਉਹਦੇ ਬਰੋਬਰ ਕੋਈ SDM ਰਿਟਾਇਰ ਹੋ ਕੇ ਆਇਆ ਸੀਗਾ, ਗੁਰਪ੍ਰੀਤ, ਉਹਨੇ ਵੀ ਆਪਦਾ ਕੰਡਾ ਲਾ ਲਿਆ। ਸੁਣਨ ਵਾਲੀ ਗੱਲ ਆ, ਵਫਾਦਾਰੀਆਂ ਕੀ ਹੁੰਦੀਆਂ, ਤਰੱਕੀਆਂ ਕਿਵੇਂ ਹੁੰਦੀਆਂ। ਤਾਂ ਉਹਨੇ, SDM ਨੇ ਦੇਖਿਆ ਕਿ ਇਸ ਕੰਡੇ ਨੂੰ ਚਲਾਉਣ ਵਾਲਾ ਤੇ ਵਿਅਕਤੀ ਆ। ਉਹਨੇ ਇਹਦੇ ਨਾਲ ਗੱਲ ਕੀਤੀ, ਉਹਨੇ ਕਿਹਾ ਸੈਲਰੀ ਡਬਲ। ਜਿਵੇਂ ਹੁਣ ਮੰਨ ਲਓ ਅੱਜ ਕੱਲ ਆਪਣੇ ਮੀਡੀਆ 'ਚ ਵੀ ਇਹੋ ਕੁਝ ਚੱਲਦਾ ਹੈ ਨਾ, ਉਹ ਪੱਟ ਕੇ ਤੁਹਾਨੂੰ ਲੈ ਜਾਂਦੇ ਆ, ਡਬਲ ਸੈਲਰੀ ਦਿਆਂਗੇ। 6 ਮਹੀਨਿਆਂ ਬਾਅਦ ਫਿਰ ਆਖ ਦਿੰਦੇ ਨਹੀਂ, ਸਾਡੇ ਵਾਜੇ ਵੱਜ ਗਏ, ਨਾ ਤੁਸੀਂ ਉਧਰ ਦੇ ਨਾ ਤੁਸੀਂ ਉਧਰ ਦੇ। ਇਹ ਮਾਫ ਕਰਨਾ, ਕੁਝ ਮੀਡੀਆ ਅਦਾਰਿਆਂ ਦੀ ਵੀ ਗੰਦੀ ਪੋਲਿਟਿਕਸ ਚੱਲਦੀ ਹੁੰਦੀ ਹੈ, ਟੀਮਾਂ ਨੂੰ ਖਰਾਬ ਕਰ ਲਈ। ਇਹ ਕਲਾਕਾਰਾਂ ਦੇ ਵਿੱਚ ਵੀ ਆ, ਆਰਟਿਸਟ ਲਾਈਨ ਦੇ ਵਿੱਚ ਵੀ ਇਸ 'ਚ ਸਾਰਾ ਕੁਝ ਚੱਲਦਾ। ਇਸੇ ਤਰ੍ਹਾਂ ਦਾ ਪੈਂਤੜਾ ਅਖਤਿਆਰ ਕੀਤਾ ਉਹਨਾਂ ਨੇ। ਤਾਂ ਉਹਨਾਂ ਕਿਹਾ ਕਿ ਨਹੀਂ, ਮੈਂ ਆਪਦੇ ਮਾਲਕ ਦੇ ਨਾਲ ਵਫਾਦਾਰ ਰਹੂੰਗਾ, ਘੱਟ ਸੈਲਰੀ ਠੀਕ ਹੈ। ਜਦ ਮਾਲਕ ਨੂੰ ਪਤਾ ਲੱਗਾ, ਉਹਨੇ ਗੱਲ ਨਾਲ ਲਾ ਲਿਆ, ਉਹਨੇ ਕਿਹਾ ਯਾਰ ਤੇਰੇ ਵਰਗਾ ਵਫਾਦਾਰ ਆਦਮੀ, ਲੈ ਕੁਲਵੰਤ ਸਿੰਘ ਤੂੰ ਹੀ ਆ,
ਜੋ ਕਰੇਗਾ ਤੂੰ ਕਰੇਗਾ। ਉੱਥੇ ਉਸ ਲੈਂਡ ਓਨਰ ਦੀ ਜ਼ਮੀਨ ਪਈ ਸੀ ਉਸ ਕੰਢੇ ਦੇ ਨੇੜੇ। ਜੀ ਇਹਨਾਂ ਨੇ ਆਈਡੀਆ ਸੋਚਿਆ, ਉਦੋਂ ਜ਼ਮੀਨਾਂ ਦੀ ਖਰੀਦੋ ਫਰੋਖਤ ਉਸ ਸਾਈਡ ਯਾਨੀ ਜ਼ੀਰਕਪੁਰ ਬਾਈਪਾਸ ਸ਼ੁਰੂ ਹੋ ਗਿਆ। ਇਹਨਾਂ ਨੇ ਜੀ ਕਿਹਾ ਕਿ ਜ਼ਮੀਨ ਮਹਿੰਗੀ ਹੋ ਰਹੀ ਹੈ ਸਰਦਾਰ ਸਾਹਿਬ, ਜੀ ਜ਼ਮੀਨ ਆਪਾਂ ਬਈ ਏਦਾਂ ਦੇਵਾਂਗੇ ਤੇ ਇੰਨੇ ਪੈਸੇ ਵਟੇ ਜਾਣੇ ਆ, ਕਿਉਂ ਨਾ ਆਪਾਂ ਆਪ ਕੱਟੀਏ, ਆਪ ਡਿਵੈਲਪ ਕਰੀਏ। ਦੇਖੋ ਉੱਥੋਂ ਮੁੱਢ ਬਣਦਾ ਹੈ ਜਨਤਾ ਲੈਂਡ ਪ੍ਰਾਪਰਟੀਜ਼ ਲਿਮਟਿਡ ਦਾ, ਜੀ ਯਾਨੀ ਇੱਕ ਕੰਡੇ ਤੇ ਮੁਲਾਜ਼ਮਤ ਕਰਨ ਵਾਲਾ ਅੱਜ ਕਿੱਥੇ, ਅੱਜ ਆਪਦਾ ਮੁੰਡਾ ਵੀ ਮੇਅਰ ਬਣਾ ਗਿਆ, ਮੋਹਾਲੀ ਦਾ ਐਮਐਲਏ ਵੀ ਬਣਿਆ। ਜੇਐਲਪੀਐਲ ਦਾ ਤੁਹਾਨੂੰ ਪਤਾ ਹੈ ਨਾ, ਪੰਜਾਬ 'ਚ ਵੇਖ ਲਓ ਕਿੱਡੇ ਕਿੱਡੇ ਪ੍ਰੋਜੈਕਟ ਆ। ਜੀ ਕਹਿਣ ਦਾ ਮਤਲਬ ਇਹ ਆ ਕਿ ਸਫ਼ਰ ਤੈਅ ਕੀਤਾ ਤਾਂ ਉਹ ਇਹੋ ਜਿਹੇ ਬੰਦੇ ਕਿੱਥੇ ਮਾਰ ਖਾਂਦੇ ਨੇ ਫਿਰ ਗੁਰਪ੍ਰੀਤ। ਕੀ ਹੋਇਆ ਉਹ ਏਦਾਂ ਮਜੀਠੀਆ ਵਾਂਗੂ ਮੁੱਛਾਂ ਨੂੰ ਵੱਟ ਨਹੀਂ ਦਿੰਦੇ? ਕੀ ਹੋਇਆ ਉਹ ਜੀ ਖਹਿਰਾ ਹੋਰਾਂ ਵਾਂਗੂ ਲਗਾਤਾਰ ਮੀਡੀਆ 'ਚ ਨਹੀਂ ਰਹਿੰਦੇ? ਉਹ ਪਰ ਰਾਜਨੀਤੀ ਦੀ ਪਿੱਚ ਤੇ ਹਰੇਕ ਸ਼ਾਟ ਖੇਡਣਾ ਜਾਣਦੇ ਆ। ਸੋ ਇਸ ਵਾਸਤੇ ਉਹਨਾਂ ਨੇ ਮਾਤ ਦਿੱਤੀ ਹੈ ਆਪਣੇ ਜਿਹੜੇ ਉਹਨਾਂ ਦੇ ਕੰਪੀਟੀਟਰ ਸੀਗੇ, ਮੁਕਾਬਲੇਬਾਜ਼ ਸੀਗੇ। ਤਾਂ ਇਹ ਅੰਦਰੂਨੀ ਇਹਨਾਂ ਦੀ ਪੋਲਿਟਿਕਸ ਸੀਗੀ ਆਮ ਆਦਮੀ ਪਾਰਟੀ ਦੀ, ਜਿਹਦੇ ਵਿੱਚ ਸੰਨੀ ਆਹਲੂਵਾਲੀਆ ਜੀ ਵੀ ਦੌੜ 'ਚ ਸ਼ਾਮਲ ਸੀ। ਉਹਨਾਂ ਨੂੰ ਵੀ ਹੱਕ ਹੈ, ਵੈਸੇ ਤਰੱਕੀਆਂ ਦਾ ਸਾਰਿਆਂ ਨੂੰ ਹੱਕ ਆ, ਤੇ ਪਰ ਕੁਲਵੰਤ ਸਿੰਘ ਮੋਹਾਲੀ ਨੇ ਹਰ ਮੋੜ ਤੇ ਮਾਤ ਦੇ ਕੇ ਆਪਣੇ ਆਪ ਨੂੰ ਸਿੱਧ ਕਰ ਦਿੱਤਾ ਕਿ ਉਹਨਾਂ ਦੀ ਚੁੱਪ ਚਪੀਤੇ ਕੀਤੀ ਰਾਜਨੀਤੀ ਜਿਹੜੀ ਹੈ ਕਾਫੀ ਅਸਰਕਾਰਕ ਹੈ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਮਜੀਠੀਆ ਨੇ ਆਪਣੇ ਬਚਾਅ ਦੇ ਲਈ ਅਦਾਲਤ ਦਾ ਰੁਖ ਕੀਤਾ ਹੈ, ਅਦਾਲਤ ਦੀ ਸ਼ਰਨ 'ਚ ਗਏ ਨੇ। ਦੇਖੋ ਜਾਣਾ ਕਿੱਥੇ ਆ। ਹੂੰ ਅੱਛਾ, ਪਰ ਇੱਕ ਗੱਲ ਤੁਸੀਂ ਮੈਨੂੰ ਦੱਸਿਓ ਕਿ ਬਿਕਰਮ ਮਜੀਠੀਆ ਨੂੰ ਫੜ ਕਿਉਂ ਨਹੀਂ ਸਕੇ ਹੁਣ ਤੱਕ? ਜੀ ਮੈਨੂੰ ਅਕਾਲੀਆਂ ਦੇ ਇੱਕ ਬੰਦੇ ਨੇ ਟੈਲੀਫੋਨ ਕਰਕੇ ਕਿਹਾ, ਉਹਨੇ ਆਖਿਆ ਇਹ ਫੜ ਹੀ ਨਹੀਂ ਸੀ ਸਕਦੇ, ਜੀ ਪਹਿਲਾਂ ਵੀ ਅੱਜ ਵੀ ਕਹਿੰਦੇ ਇਹ ਫੜ ਹੀ ਨਹੀਂ ਸਕਦੇ। ਕਮਾਲ ਦੀ ਗੱਲ ਹੈ, ਚੈਲੰਜ ਵਾਲੀ ਗੱਲ ਹੈ। ਹੂੰ ਤੇ ਉਹ ਬੰਦੇ ਦਾ ਵੀ ਮੋਬਾਈਲ ਬੰਦ ਹੈ ਅੱਜ ਕੱਲ। ਜਦੋਂ ਗੱਲ ਕੀਤੀ ਉਸਨੇ ਤਾਂ ਉਹ ਕੋਈ ਅੱਜ ਮਾਝੇ ਦੇ ਵਿੱਚ ਇੱਕ ਨਿਹੰਗ ਸਿੰਘ ਦੀ ਮੌਤ ਹੋਈ ਹੈ ਨਾ, ਜੀ ਉਸ ਖਬਰ ਦੇ ਸੰਦਰਭ ਚ, ਤਾਂ ਮੈਂ ਤਾਂ ਹੈਰਾਨ ਰਹਿ ਗਿਆ। ਉਹਨੇ ਕਿਹਾ ਜੀ ਸਾਨੂੰ ਨਹੀਂ ਲੱਭ ਸਕਦੇ, ਇੱਥੇ ਹੀ ਆ। ਤੁਸੀਂ ਵੇਖੋ ਕਿੱਡੇ ਕੌਨਫੀਡੈਂਟ ਹੈ ਯਾਰ। ਇਹਦਾ ਮਤਲਬ ਇਹ ਆ ਕਿ ਅੱਜ ਦੀ ਆਧੁਨਿਕ ਦੌਰ ਦੇ ਵਿੱਚ ਇੰਨੀ ਜਿਹੜੀ ਇਹ ਕਹਿੰਦੇ ਸਾਡੀ ਸਾਈਬਰ ਸਿਕਿਉਰਿਟੀ ਆ, ਵੀ ਮਤਲਬ ਕਿ ਉਹਨੂੰ ਵੀ ਮਜੀਠਾ ਮਾਤ ਦੇ ਰਿਹਾ। ਵੇਖਣ ਵਾਲੀ ਗੱਲ ਹੈ ਨਾ। ਤੁਸੀਂ ਜੀ ਕਹਿੰਦੇ ਹੋ ਕਿ ਸਾਡੇ ਕੋਲ ਬਹੁਤ ਤਗੜੀ ਸਾਈਬਰ ਸਿਕਿਉਰਿਟੀ ਆ, ਸਾਡੇ ਕੋਲ ਬੜੀਆਂ ਤਗੜੀਆਂ ਤਕਨੀਕਾਂ ਨੇ, ਪੁਲਿਸ ਸਾਡੀ ਬਈ ਸਿਰੇ ਦੀ ਫੋਰਸ ਆ, ਤੇ ਬਈ ਮਜੀਠੀਆ ਕਿਉਂ ਨਹੀਂ ਲੱਭਦਾ ਫਿਰ? ਇਹੋ ਜਿਹਾ ਬੰਦਾ ਜਿਹੜਾ ਹਜ਼ਾਰਾਂ ਲੱਖਾਂ ਦੇ ਵਿੱਚ ਪਛਾਣਿਆ ਜਾਂਦਾ ਹੈ, ਜਿਸ ਦੇ ਨਾਲ ਕੋਈ ਇੱਕ ਦੋ ਗਾਰਡ ਜਾਂ ਇੱਕ ਦੋ ਵਫਾਦਾਰ ਸਾਥੀ ਵੀ ਹੋਣਗੇ, ਜੋ ਇੱਕ ਪਬਲਿਕ ਫਿਗਰ ਹੈ ਪੂਰੇ ਇੰਡੀਆ 'ਚ ਹੀ ਕਹਿ ਸਕਦੇ ਆ ਕਿ ਉਹਨੂੰ ਕੋਈ ਨਾ ਕੋਈ ਸਿਆਣਦਾ ਜਾਣਦਾ ਹੋਏਗਾ। ਕਿੱਥੇ ਚਲਾ ਗਿਆ ਜੀ? ਬਾਕੀ ਗੱਲਾਂ ਤੇ ਵੱਧਦੀਆਂ ਨੇ ਨਾ। ਤੁਸੀਂ ਕਿਹਾ ਜਰਨੈਲ ਭੱਜ ਗਿਆ, ਫਲਾਣਾ ਹੋ ਗਿਆ, ਆਪਦੇ ਸਾਥੀਆਂ ਨੂੰ ਛੱਡ ਕੇ ਭੱਜ ਗਿਆ, ਪਰ ਤੁਹਾਡੀ ਜ਼ਿੰਮੇਵਾਰੀ ਉਹਨੂੰ ਪਕੜਨ ਦੀ ਹੈ। ਜੀ ਜਦੋਂ ਉਹ ਮੁਲਜ਼ਮ ਹੈ, ਮੁਲਜ਼ਮ ਤੇ ਭੱਜੂਗਾ। ਸੋ ਇਹਨਾਂ ਤੋਂ ਅੱਗੇ ਰਾਜਜੀਤ ਅੱਜ ਤੱਕ ਫੜਿਆ ਗਿਆ, ਜਿਹੜਾ ਕਿ ਇਹਨਾਂ ਦੇ ਬਿਲਕੁਲ ਕਹਿ ਲਓ ਕਿ ਬਰੂਹਾਂ ਤੋਂ ਆ ਕੇ ਭੱਜ ਗਿਆ ਸੀ। ਤੋ ਗੱਲ ਇਹ ਹੈ ਕਿ ਮਜੀਠੀਆ ਨੇ ਤੇ ਆਪਦਾ ਕੰਮ ਕਰਦਾ ਹੀ ਜਾਣਾ ਹੈ ਨਾ ਜੀ ਗੁਰਪ੍ਰੀਤ ਜੀ। ਉਹ ਬਿਲਕੁਲ ਤੇ ਸ਼ਹਿਮਾਦ ਦੀ ਖੇਡ ਆ। ਤੁਸੀਂ ਕੇਸ ਪਾਓਗੇ, ਅਗਲਾ ਕੋਰਟ ਭੱਜੇਗਾ। ਮਸਲਾ ਤੇ ਇਹ ਆ ਕਿ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਕਿ ਕਿੱਥੇ ਗਈਆਂ ਮੁੱਛਾਂ, ਫਲਾਂ ਟਮਕਾ, ਉਹਨੂੰ ਫੜ ਕੇ ਤੇ ਵਿਖਾਓ ਨਾ। ਬਿਲਕੁਲ ਬਿਲਕੁਲ ਵੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਕੀ ਹੈ। ਇਸ ਤੋਂ ਅੱਗੇ ਜੇਕਰ ਆਪਾਂ ਰੁਖ ਕਰੀਏ ਤਾਂ ਗੱਲ ਮਨਪ੍ਰੀਤ ਆਲੀ ਹੋਣਾ ਦੀ ਕਰਦੇ ਹਾਂ। ਵੈਸੇ ਕੱਲ ਵੀ ਆਪਾਂ ਚਰਚਾ ਕਰ ਰਹੇ ਸੀ ਇਸ ਤੇ ਅੱਜ ਉਹਨਾਂ ਦੇ ਵੱਲੋਂ ਸ਼ਮੂਲੀਅਤ ਕਰ ਲਈ ਗਈ ਹੈ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ। ਤੇ ਕੀ ਕੁਝ ਖਾਸ ਆਉਣ ਵਾਲੇ ਦਿਨਾਂ 'ਚ ਮਨਪ੍ਰੀਤ ਆਲੀ ਹੋਣਾ ਦੇ ਵਾਰਸ ਪੰਜਾਬ ਜਥੇਬੰਦੀ ਦੇ ਵਿੱਚ ਜਾਣ ਤੋਂ ਬਾਅਦ ਜੁੜ ਸਕਦਾ ਹੈ ਜਾਂ ਦੇਖ ਸਕਦੇ ਹਾਂ ਅਸੀਂ ਇਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਦੇ ਹੋਏ? ਦੇਖੋ ਅੱਜ ਜਦੋਂ ਇਹ ਪੱਤਰਕਾਰਾਂ ਦੇ ਰੂਬਰੂ ਹੋ ਰਹੇ ਸਨ ਤੇ A to Z ਤੇ ਮੈਂ ਨਾ ਇੰਟਰਵਿਊ ਸੁਣੀਆਂ ਨੇ, ਨਾ ਇਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ ਆ। ਮੈਂ ਤਰਸੇਮ ਸਿੰਘ ਜੀ ਨੂੰ ਸੁਣਿਆ, ਆਲੀ ਸਾਹਿਬ ਨੂੰ ਸੁਣਿਆ। ਮਤਲਬ ਕਿ ਕੋਈ ਪ੍ਰੋਗਰਾਮ ਹਾਲੇ ਨਵਾਂ ਤੇ ਹੈ ਨਹੀਂ। ਮਸਲਨ ਜੇ ਡਰੱਗ ਦੀ ਗੱਲ ਕੀਤੀ ਤਾਂ ਤਰਸੇਮ ਸਿੰਘ ਜੀ ਨੇ ਕਿਹਾ ਕਿ ਅਸੀਂ ਸਪਲਾਈ ਲਾਈਨ ਕੱਟ ਕਰ ਸਕਦੇ ਹਾਂ। ਹੁਣ ਸਪਲਾਈ ਲਾਈਨ ਕਿਵੇਂ ਕੱਟ ਹੋਏਗੀ, ਉਹ ਪ੍ਰੋਗਰਾਮ 'ਚ ਆਉਂਦਾ ਜੀ। ਉਹ ਤੁਹਾਡੇ ਏਜੰਡੇ ਦਾ ਮੂਲ ਸੂਤਰ ਹੈ ਨਾ ਕਿ ਸਪਲਾਈ ਲਾਈਨ ਕਿਵੇਂ ਕੱਟ ਕੀਤੀ ਜਾ ਸਕਦੀ ਹੈ, ਕਿਵੇਂ ਨਵੇਂ ਕਾਨੂੰਨ ਬਣਾ ਕੇ
ਨਫਰੀ ਵਧਾ ਕੇ ਜਾਂ ਜੋ ਬਾਇੰਗ ਪਾਵਰ ਹੁੰਦੀ ਹੈ ਕੰਜ਼ਿਊਮ ਕਰਨ ਵਾਲੀ, ਕਿ ਉਹ ਪਰਚੇਸ ਪਾਵਰ ਜਿਹੜੀ ਉਹ ਘੱਟ ਕਰੋਗੇ, ਕੀ ਕਰੋਗੇ, ਬਾਇਰ ਖਤਮ ਕਰੋਗੇ। ਤਾਂ ਮਤਲਬ ਕਿ ਉਹ ਚੀਜ਼ ਤਾਂ ਨਹੀਂ ਹੈ ਵੀ ਸਿਰਫ ਇੱਕ ਮੁੱਦਾ, ਇੱਕ ਮੁੱਦੇ ਦਾ ਇੱਕ ਜਵਾਬ। ਜੀ ਇਆਲੀ ਸਾਹਿਬ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ, ਧਾਰਾ 78, 79, 80, ਡੈਮਾਂ ਦੀ, ਚੰਡੀਗੜ੍ਹ, ਯਾਨੀ ਜਿਹੜੇ ਕਿ ਸਾਡੀਆਂ ਕਹਿ ਲਓ ਕਿ ਭਾਵਨਾਵਾਂ ਦੇ ਨਾਲ ਜੁੜੇ ਮੁੱਦੇ ਨੇ, ਜੀ ਨਾ ਕਿ ਆਧੁਨਿਕ ਦੌਰ ਦੇ ਵਿੱਚ ਦਰਪੇਸ਼ ਚੁਣੌਤੀਆਂ ਨਾਲ। ਪਾਣੀ ਸਾਡਾ ਮੁੱਦਾ ਹੈ, ਸਾਡਾ ਮਤਲਬ ਕਿ ਬਹੁਤ ਵੱਡਾ ਮੁੱਦਾ ਹੈ, ਜਿਹੜਾ ਕਿ ਜਜ਼ਬਾਤੀ ਮੁੱਦਾ ਵੀ ਹੈ ਸਾਡਾ। ਯਾਨੀ ਆਪਾਂ ਦੇਖੀਏ ਤਾਂ ਸੈਂਟੀਮੈਂਟ ਨਾਲ ਜੁੜਿਆ, ਪਰ ਉਹ ਬਹੁਤ ਪੁਰਾਣੇ ਨੇ। ਧਾਰਾ 78, 79, 80 ਸਾਡੇ ਜਿਹੜਾ ਪੁਨਰਗਠਨ ਐਕਟ ਚੋਂ ਨਿਕਲੀ ਹੈ। ਡੈਮਾਂ ਦਾ ਕੰਟਰੋਲ ਹੌਲੀ ਹੌਲੀ ਮਤਲਬ ਕਿ ਉਦੋਂ ਹੀ ਆਜ਼ਾਦੀ ਤੋਂ ਬਾਅਦ ਹੀ ਸਾਡਾ ਚਲਾ ਗਿਆ। ਮਤਲਬ ਕਿ ਕੁਝ ਚੀਜ਼ਾਂ ਸਾਡਾ ਚੰਡੀਗੜ੍ਹ ਜਿਹੜਾ ਹੈ ਉਦੋਂ ਹੀ ਚਲਾ ਗਿਆ। ਅੱਜ ਆਧੁਨਿਕ ਦੌਰ ਦੇ ਵਿੱਚ ਮਤਲਬ ਕਿ ਇਆਲੀ ਸਾਹਿਬ ਨੂੰ ਮੈਂ ਤੇ ਦੇਖਦਾ ਵਾਂ ਕਿ ਚਲੋ ਹਾਲੇ ਬੰਦਾ ਖੁੱਲਦਾ ਹੈ ਕਿ ਅੱਜ ਦੇ ਹਿਸਾਬ ਨਾਲ ਜੋ ਰਾਜਨੀਤੀ ਹੈ, ਜੋ ਸਾਡੇ ਸੰਕਟ ਆ, ਜੋ ਕੀਤਾ ਜਾ ਸਕਦਾ ਹੈ, ਇੱਕ ਬਿਜ਼ਨਸਮੈਨ ਕਿਸ ਤਰ੍ਹਾਂ ਆਰਥਿਕਤਾ ਸੁਧਾਰ ਸਕਦਾ ਹੈ, ਕਿਸ ਤਰ੍ਹਾਂ ਇੱਕ ਅਕਾਲੀ ਆਪਣੇ ਧਰਮ ਦੀ, ਆਪਣੇ ਹੱਕ ਦੀ, ਆਪਣੇ ਕੌਮ ਦੀ ਗੱਲ ਕਰ ਸਕਦਾ, ਮੈਂ ਉਹ ਚੀਜ਼ ਦੇਖਣੀ ਚਾਹੁੰਦਾ। ਤੇ ਇਹ ਹਾਲੇ ਚਲੋ ਪਤੇ ਨਹੀਂ ਖੁੱਲੇ, ਉਹਨਾਂ ਦੀ ਸ਼ੁਰੂਆਤ ਹੈ ਵਾਰਸ ਪੰਜਾਬ ਦੇ ਨਾਲ। ਉਹਨਾਂ ਨੇ ਕਿਹਾ ਕਿ ਜਿਹੜੀ ਭੂਮਿਕਾ ਦਿਓਗੇ ਜੀ ਆਪਾਂ ਤੇ ਹਾਜ਼ਰ ਹਾਂ। ਵੀ ਮੇਰੀ ਉੱਥੇ ਇੱਕ ਭੂਮਿਕਾ ਨਿਸ਼ਚਿਤ ਕੀਤੀ ਗਈ ਸੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਲੱਗ ਕੇ ਕਿ ਭਰਤੀ ਕਰਨੀ, ਅਸੀਂ ਭਰਤੀ ਕਰ ਲਈ ਜੀ। ਮੈਂ ਭਰਤੀ ਕੀਤੀ, ਉਹੀ ਮੇਰੀ ਡਿਊਟੀ ਸੀ, ਮੈਂ ਉਹ ਡਿਊਟੀ ਆਪਦੀ ਡਨ ਕੀਤੀ। ਉਸ ਤੋਂ ਬਾਅਦ ਜੋ ਤਾਲਮੇਲ ਕਮੇਟੀ ਬਣੀ, ਸਾਰਿਆਂ ਨੂੰ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਨਹੀਂ ਕੁਝ ਲੀਡਰ ਮੰਨੇ ਤਾਂ ਆਪਾਂ ਚੱਲੇ। ਉਹਨਾਂ ਨੂੰ ਵਾਰ-ਵਾਰ ਸੁਖਬੀਰ ਸਿੰਘ ਬਾਦਲ ਵਾਲੇ ਮਾਮਲੇ ਤੇ ਉਲਝਾਇਆ ਜਾ ਰਿਹਾ ਸੀ। ਡੀਸੈਂਟ ਪੋਲੀਟੀਸ਼ੀਅਨ ਦੀ ਇਹੋ ਨਿਸ਼ਾਨੀ ਹੁੰਦੀ ਹੈ, ਉਹਨਾਂ ਨੇ ਇੱਕ ਵੀ ਕੰਟਰੋਵਰਸ਼ੀਅਲ ਬਿਆਨ ਨਹੀਂ ਦਿੱਤਾ, ਤੁਸੀਂ ਹਿਸਾਬ ਲਾ ਲਓ। ਨਾਲੇ ਸਾਰਾ ਤਿੱਖਾ ਮੀਡੀਆ ਉੱਥੇ ਪਹੁੰਚਿਆ ਹੋਇਆ ਸੀਗਾ। ਤੋ ਇਹ ਕਹਿ ਲਓ ਕਿ ਸਕਾਰਾਤਮਕ ਸ਼ੁਰੂਆਤ ਹੈ। ਬਾਕੀ ਹੁਣ ਦੇਖਦੇ ਆ, ਕਹਾਣੀ ਤਾਂ ਦੇਖੋ ਕੌਨਸਪੀਰੇਸੀ ਥਿਊਰੀ ਵੀ ਨਾਲ ਆ ਜਾਂਦੀ ਹੈ। ਕੋਈ ਕਹਿੰਦਾ ਜੀ ਇਆਲੀ ਸਾਹਿਬ ਨੂੰ ਓਪੋਜੀਸ਼ਨ ਕੰਟਰੋਲ ਕਰਨ ਵਾਸਤੇ ਭੇਜਿਆ ਗਿਆ, ਅਕਾਲੀ ਪੋਲਿਟਿਕਸ ਨੂੰ ਦੁਫਾੜ ਕਰਨ ਵਾਸਤੇ ਭੇਜਿਆ ਗਿਆ, ਬਲਕਿ ਵਗੈਰਾ ਵਗੈਰਾ ਬਹੁਤ ਗੱਲਾਂ ਨੇ। ਪਰ ਮੇਰਾ ਮੰਨਣਾ ਆ ਗੁਰਪ੍ਰੀਤ, ਜਿੰਨਾ ਕੁ ਮੈਂ ਜਾਣਦਾ, ਜਿੰਨੀ ਕੁ ਮੇਰੀ ਨਿੱਜੀ ਜਾਣਕਾਰੀ ਹੈ ਇਹਨਾਂ ਲੀਡਰਾਂ ਪ੍ਰਤੀ, ਕਿ ਇਆਲੀ ਸਾਹਿਬ ਨੇ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਰੱਖੀ, ਕਿੱਲਤ ਨਹੀਂ ਰੱਖੀ, ਸਭ ਕੁਝ ਮਾਲਕ ਦਾ ਦਿੱਤਾ, ਬੱਲੇ ਬੱਲੇ ਆ। ਫਿਰ ਕਾਹਦੇ ਲਾਲਚ ਹੁੰਦੇ ਆ? ਲਾਲਚ ਤੇ ਉਹਨਾਂ ਨੂੰ ਹੈ ਜਿਨ੍ਹਾਂ ਨੇ ਜੋੜਨਾ, ਜਿਨ੍ਹਾਂ ਦੇ ਕੋਲ ਦਿੱਤਾ ਪਹਿਲਾਂ ਹੀ ਮਾਲਕ ਦਾ ਵਾਧੂ ਆ ਜੀ। ਤੇ ਉਹ ਇੱਕੋ ਹੀ ਗੱਲ ਹਰ ਵਾਰ ਹਰ ਮੰਚ ਤੇ ਦੁਹਰਾਉਂਦੇ ਆ ਕਿ ਮੈਂ ਪੰਥ ਦੀ ਸੇਵਾ ਕਰਨੀ ਹੈ, ਮੈਂ ਅਕਾਲੀ ਸੀ, ਮੇਰਾ ਏਜੰਡਾ ਪੰਥਕ ਰਹੇਗਾ। ਤਾਂ ਇਹਦਾ ਮਤਲਬ ਹੈ ਯਾਰ ਵੀ ਸਾਨੂੰ ਥੋੜਾ ਟਾਈਮ ਉਹਨਾਂ ਨੂੰ ਦੇ ਦੇਣਾ ਚਾਹੀਦਾ। ਕੌਨਸਪੀਰੇਸੀ ਥਿਊਰੀ ਠੀਕ ਹੈ, ਹਰ ਚੀਜ਼ ਨਾਲ ਚੱਲਦੀ ਹੈ ਇੱਥੇ, ਪਰ ਥੋੜਾ ਸਮਾਂ ਦੇਣਾ ਚਾਹੀਦਾ, ਪਤਾ ਲੱਗ ਜਾਊਗਾ। ਨਹੀਂ ਤੂੰ ਵਿਛੜਨ ਕਰਦੀ ਹੈ, ਜਦੋਂ ਵਿਛੜੇਗੀ ਪਤਾ ਲੱਗ ਜਾਊਗੀ। ਪਰ ਇੱਕ ਪਾਸੇ ਤੇ ਅਸੀਂ ਅੱਜ ਕੱਲ ਇਹ ਭਾਲਦੇ ਆ ਕਿ ਕੋਈ ਬੰਦਾ ਏਦਾਂ ਦਾ ਆਵੇ ਜੋ ਆਰਥਿਕਤਾ ਦੀ ਜਾਣਕਾਰੀ ਰੱਖਦਾ ਹੋਵੇ, ਬਿਜ਼ਨਸ ਮਾਡਲ ਦੀ ਜਾਣਕਾਰੀ ਰੱਖਦਾ ਹੋਵੇ, ਪੰਥਕ ਸ਼ਖਸੀਅਤ ਹੋਵੇ, ਔਰ ਸਾਫ਼ ਸੁਥਰਾ ਕਿਰਦਾਰ ਹੋਵੇ, ਕੋਈ ਉਹਦੇ ਤੇ ਮਤਲਬ ਕਿ ਬਦਨਾਮੀ ਜਾਂ ਖਾਣ ਦਾ ਜਾਂ ਘੁਟਾਲੇ ਦਾ ਦੋਸ਼ ਨਾ ਹੋਵੇ। ਤੇ ਇੱਕ ਪਾਸੇ ਜੇ ਕੋਈ ਆਉਂਦਾ ਤੇ ਨਾਲ ਦੀ ਨਾਲ ਅਸੀਂ ਉਹਨੂੰ ਠੂੰਗੇ ਵੀ ਮਾਰਨੇ ਸਟਾਰਟ ਕਰ ਦਿੰਦੇ ਹਾਂ। ਕੋਈ ਟਾਈਮ ਤੇ ਲੱਗਣਾ ਚਾਹੀਦਾ ਹੈ ਨਾ, ਕੋਈ ਟਾਈਮ ਤੇ ਮਿਲਣਾ ਚਾਹੀਦਾ। ਆਮ ਆਦਮੀ ਪਾਰਟੀ ਨੂੰ ਮੇਰੇ ਸਮੇਤ ਸਾਰੇ ਪੱਤਰਕਾਰਾਂ ਨੇ ਬੈਕ ਕੀਤਾ ਉਦੋਂ ਤੱਕ ਜਦੋਂ ਤੱਕ ਇਹਨਾਂ ਨੂੰ ਟਾਈਮ ਨਹੀਂ ਮਿਲਿਆ। ਸਭ ਨੇ ਕੀਤਾ ਕਿ ਬਈ ਇਹ ਆਮ ਬੰਦੇ ਆ ਯਾਰ, ਇਹਨਾਂ ਨੂੰ ਤੰਗ ਨਾ ਕਰੋ, ਇਹਨਾਂ ਨੂੰ ਸਪੇਸ ਦਿਓ, ਇਹਨਾਂ ਨੂੰ ਚੱਲਣ ਦਿਓ ਬਾਈ, ਠੀਕ ਹੈ ਜੀ। ਜਦੋਂ ਵੀ ਇਹਨਾਂ ਨਾਲ ਧੱਕਾ ਹੁੰਦਾ ਸੀ ਸਾਰੇ ਮੀਡੀਆ ਨੇ ਇਹਨਾਂ ਨੂੰ ਬੈਕ ਕੀਤਾ। ਇਹ ਜਿੱਦਣ ਹਾਰ ਗਏ, ਇਹ ਤੁਸੀਂ ਮੇਰੀ ਗੱਲ ਯਾਦ ਰੱਖਣਾ, ਸਾਰੀਆਂ ਗੱਲਾਂ ਖੋਲ ਕੇ ਦੱਸਣਗੇ ਤੁਹਾਨੂੰ, ਆਫ ਦੀ ਰਿਕਾਰਡ ਭਾਵੇਂ ਦੱਸਿਆ ਕਰਨ। ਤਾਂ ਮਤਲਬ ਜਦ ਟਾਈਮ ਆ ਗਿਆ, ਨੀਤੀਗਤ ਆਲੋਚਨਾ ਉਦੋਂ ਸਟਾਰਟ ਹੁੰਦੀ ਹੈ ਵੀ ਜਦੋਂ ਤੁਸੀਂ ਉੱਥੇ ਮੌਕਾ ਮਿਲ ਗਿਆ, ਤੁਸੀਂ ਫਿਰ ਆਪਦਾ ਰੰਗ ਦਿਖਾਇਆ। ਫਿਰ ਤਾਂ ਹਾਲੇ ਤਾਂ ਉਹਨਾਂ ਨੇ ਨਾ ਕੋਈ ਪਾਵਰ ਹਾਸਲ ਕੀਤੀ ਹੈ ਜੀ। ਇੱਕ ਜਸਟ ਇੱਕ ਮੰਚ ਉਸਰਿਆ ਵਾਰਸ ਪੰਜਾਬ ਦੇ ਜਥੇਬੰਦੀ ਦਾ, ਉਹ ਚਿਹਰੇ ਲਿਆ ਰਹੇ ਆ, ਚੰਗੇ ਚਿਹਰੇ ਆ ਗਏ। ਗੁਰਪ੍ਰੀਤ, ਮੈਂ ਕਹਿੰਦਾ ਕਿ ਪੰਥਕ ਤੇ ਆਧੁਨਿਕਵਾਦ ਦੀ ਜਿਹੜੀ ਇਹ ਇਸ ਟਾਈਮ ਆਪਾਂ ਕਹਿ ਲਈਏ ਕਿ ਚਾਹੇ ਉਹ ਕੋਈ ਬਿਜ਼ਨਸਮੈਨ ਹੈ, ਚਾਹੇ ਕੋਈ ਹੋਰ ਬੁੱਧੀਜੀਵੀ ਆਉਂਦਾ, ਇਹਦਾ ਸੁਮੇਲ ਵੇਖਣ ਵਾਲਾ ਹੋਏਗਾ ਕਿ ਉਹ ਕਿਸ ਤਰ੍ਹਾਂ ਦੇ ਸਿੱਟੇ ਦੇ ਸਕਦਾ, ਕਿਸ ਤਰ੍ਹਾਂ ਦਾ ਏਜੰਡਾ, ਕਿਸ ਤਰ੍ਹਾਂ ਦਾ ਪ੍ਰੋਗਰਾਮ ਉਲੀਕ ਕੇ ਅੱਗੇ ਵਧਦੇ ਨੇ। ਜੀ ਬਿਲਕੁਲ,
ਇਸ ਤੋਂ ਅੱਗੇ ਜੇਕਰ ਵਧੀਏ ਤਾਂ ਪੰਜਾਬ ਦੇ ਵਿੱਚ SIR ਦੀ ਪੁੱਛ ਪੜਤਾਲ ਕੋਈ ਨਜ਼ਰ ਨਹੀਂ ਆ ਰਹੀ, ਪਰ ਮੈਂ ਕੁਝ ਲੀਡਰਾਂ ਨੂੰ ਲਗਾਤਾਰ ਦੇਖ ਰਿਹਾ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਗਾਹ ਤਾਂ ਕਰ ਰਹੇ ਨੇ। ਖਾਸ ਤੌਰ ਤੇ ਇੱਥੇ ਮੈਂ ਗੱਲ ਖਹਿਰਾ ਸਾਹਿਬ ਦੀ ਕਰਾਂਗਾ। ਖਹਿਰਾ ਸਾਹਿਬ ਆਪਣੇ ਪਿੰਡਾਂ ਦੇ ਵਿੱਚ ਦੌਰਾ ਕਰਦੇ ਦੇਖੇ ਗਏ ਨੇ। ਉਹਨਾਂ ਨੇ ਇੱਕ ਪੈਲਸ ਬੁੱਕ ਕਰਕੇ ਉੱਥੇ ਵੀ ਆਲੇ ਦੁਆਲੇ ਦੇ ਪਿੰਡਾਂ ਨੂੰ ਇਕੱਠੇ ਕੀਤਾ, ਮੋਹਤਬਾਰਾਂ ਨੂੰ, ਉਹਨਾਂ ਨੂੰ ਜਾਣਕਾਰੀ ਦੇ ਰਹੇ ਸੀ ਵੀ ਭਾਈ ਇਹ SIR ਹੈ, ਆਪਾਂ ਇਹਦੇ 'ਚ ਕਿੱਦਾਂ ਵਿਚਰਨਾ ਹੈ, ਕਿਹੋ ਜਿਹੀ ਤਿਆਰੀ ਕਰਨੀ ਹੈ। ਪਰ ਕੀ ਕਹੋਗੇ ਇਸ ਦੇ ਆਲ ਓਵਰ ਇਸ ਦੇ ਬਾਰੇ? ਇਹ ਕਿੱਡਾ ਕੁ ਵੱਡਾ ਖਤਰਾ ਹੈ ਤੇ ਕਿੰਨੀ ਕਿ ਇਸ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ? ਖਹਿਰਾ ਸਾਹਿਬ ਚੰਗੇ ਰਹਿਣਗੇ ਜੇ ਆਪਦੀ ਵੋਟ ਬਚਾ ਲੈਣਗੇ, ਤੇ ਜਿਹੜੀ ਖਰਾਬ ਵੋਟ ਹੈ, ਜਿਹੜੀ ਕਹਿ ਲਓ ਨੁਕਸਦਾਰ ਵੋਟ ਹੈ, ਜੇ ਉਹ ਹਟਵਾ ਲੈਣਗੇ ਚੰਗਾ ਰਹਿਣਗੇ ਉਹ। ਜੀ। ਤਾਂ ਗੱਲ ਇਹ ਆ ਕਿ ਦੇਖੋ, ਓਵਰਆਲ ਤਾਂ ਉਦਾਸੀਨ ਮਾਹੌਲ ਜਾਪਦਾ ਹੈ। ਐਤਵਾਰ ਕੈਂਪ ਲੱਗਾ ਸੀਗਾ ਮੈਪਿੰਗ ਵਾਸਤੇ, ਯਾਨੀ ਪ੍ਰੀ SIR ਵਾਸਤੇ। ਤਾਂ ਉਹਦੇ ਵਿੱਚ ਕੀ ਆ ਕਿ ਬਹੁਤ ਹੀ ਘੱਟ ਲੋਕ ਜਿਹੜੇ ਆ ਉਹ ਪੋਲਿੰਗ ਬੂਥਾਂ ਤੇ ਪਹੁੰਚੇਗਾ। BLO ਕਈ ਥਾਈਂ ਫੋਨ ਵੀ ਕਰਦੇ ਰਹੇ। ਬਿਲਕੁਲ ਤੁਹਾਡੀ ਗੱਲ ਸਹੀ ਆ। ਇਹਦਾ ਤਾਂ ਤੁਹਾਨੂੰ ਯਾਦ ਹੋਣਾ, ਮਨੀਸ਼ ਸਿਸੋਦੀਆ ਨੇ ਆਪਦੀ ਪਾਰਟੀ ਨੂੰ ਇਹ ਪ੍ਰੋਗਰਾਮ ਲਿਖ ਕੇ ਦਿੱਤਾ ਸੀਗਾ ਕਿ ਭਾਈ ਖਿਆਲ ਰੱਖਿਓ, ਖੁਦ ਜਾਇਓ ਤੁਸੀਂ ਗਲੀਆਂ 'ਚ। ਪਰ ਉਹ ਵਿਚਾਰੇ ਭੰਬੱਕੜ, ਉਹਨਾਂ ਨੂੰ ਆਰਡਰ ਹੀ ਇੰਨੇ ਆਉਂਦੇ ਸਰ। ਸਵੇਰੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਚਾਹ ਦੇ ਨਾਲ ਆਰਡਰ ਇਹ ਆਇਆ ਹੁੰਦਾ ਕਿ ਅੱਜ ਗਾਲਾਂ ਕਿਹਨੂੰ ਕਿਹਨੂੰ, ਕਿਹੜੇ ਕਿਹੜੇ ਪੱਤਰਕਾਰ ਨੂੰ ਕੱਢਣੀਆਂ ਨੇ। ਉਹਨਾਂ ਨੂੰ ਟੈਨਸ਼ਨ ਪੈ ਜਾਂਦੀ ਹੈ ਵੀ ਗਾਲਾਂ ਇਹ ਤਾਂ 5 ਦਿਨ ਪਹਿਲਾਂ ਕੱਢ ਕੇ ਆਏ ਸਨ। ਉਹੀ ਗਾਲਾਂ ਰੈਪੀਟੀਸ਼ਨ। ਉਹ ਕਹਿੰਦੇ ਜੇ ਰੈਪੀਟੀਸ਼ਨ ਹੀ ਕਰਨਾ ਹੋਵੇ ਤੇ ਜਿਮ ਨਾ ਚਲੇ ਜਾਈਏ, ਉੱਥੇ ਡੰਬਲਾਂ ਦਾ ਰੈਪੀਟੀਸ਼ਨ ਨਾ ਕਰ ਲਈਏ। ਜੀ। ਵੀ ਮਤਲਬ ਕਿ ਉਹ ਤਾਂ ਭੁੱਲ ਜਾਂਦੇ ਆ ਵਿਚਾਰੇ। ਸੋ ਗੱਲ ਇਹ ਆ ਕਿ ਜਿਹੜਾ ਲੀਡਰ ਇਦਾਂ ਕਰ ਰਿਹਾ ਪਰਸਨਲ ਕੈਪੈਸਿਟੀ ਦੇ ਵਿੱਚ, ਮੇਰੇ ਖਿਆਲ ਦੇ ਨਾਲ ਉਹਨੂੰ ਨਤੀਜੇ ਅੱਛੇ ਮਿਲਣਗੇ। ਤਾਂ ਕੁੱਲ ਮਿਲਾ ਕੇ ਕੱਲ ਜਿਹੜਾ ਅੰਕੜਾ ਨਿਕਲਿਆ ਉਹ 1.25 ਲੱਖ ਦਾ ਨਿਕਲਿਆ ਕਰੀਬ। 1.25 ਲੱਖ ਸਿਰਫ ਲੋਕਾਂ ਨੇ ਵੋਟਰ ਮੈਪਿੰਗ 'ਚ ਹਿੱਸਾ ਲਿਆ। ਇਹਦਾ ਮਤਲਬ ਆ ਕਿ ਪਿੱਛੇ ਜੇ 2 ਕਰੋੜ 14 ਲੱਖ ਵੋਟਰ ਚੋਂ ਇਹਨਾਂ ਨੇ ਕਿਹਾ ਸੀਗਾ ਕਿ 1 ਕਰੋੜ 14 ਲੱਖ ਵੋਟਰ ਦੀ ਮੈਪਿੰਗ ਡਨ ਹੋ ਗਈ, ਵਿੱਚ 1 ਲੱਖ ਜਾਂ 1.25 ਲੱਖ ਦਾ ਇਜ਼ਾਫਾ ਹੋਰ ਕਰ ਲਈਏ, ਤਾਂ ਇਹਦਾ ਮਤਲਬ ਹੈ ਹਾਲੇ ਵੀ ਬਹੁਤ ਵੱਡੀ ਤਾਦਾਦ ਹੈ ਵੋਟਰ ਦੀ ਜਿਹੜਾ ਮੈਪਿੰਗ ਚੋਂ ਬਾਹਰ ਹੈ। ਗੁਰਪ੍ਰੀਤ, ਸਮੱਸਿਆ ਬਹੁਤ ਆ ਰਹੀ ਆ ਕਿਉਂਕਿ 2003 ਵਾਲੀ ਤੁਸੀਂ ਵੋਟਰ ਸੂਚੀ ਲੈਣੀ ਆ, ਵੋਟਰ ਸੂਚੀ ਚੱਕਣੀ ਆ। ਹੁਣ ਜਿਸ ਤਰ੍ਹਾਂ ਮੇਰੀ ਮਾਤਾ, ਉਹ ਤਾਂ ਬਹੁਤ ਲੰਮੇ ਸਮੇਂ ਤੋਂ ਪਹਿਲਾਂ ਇੱਥੇ ਰਜਿਸਟਰਡ ਹੈ, ਪਰ ਮੈਨੂੰ ਦਿੱਕਤ ਹੋਈ। ਮੇਰੀ ਵਾਈਫ ਇੱਕ ਤਾਂ UT ਤੋਂ ਸੀ, ਇੱਕ ਉਹਦੀ ਸ਼ਾਦੀ 2003 ਤੋਂ ਬਾਅਦ ਹੋਈ ਸੀ, ਇੱਕ ਉਹਨਾਂ ਨੇ ਮਕਾਨ ਚੇਂਜ ਕੀਤਾ ਸੀ, ਯਾਨੀ UT ਤੋਂ ਪੰਜਾਬ ਸ਼ਿਫਟ ਹੋਏ ਸਨ। ਮੇਰੇ ਵਾਸਤੇ ਚੈਲੰਜ ਸੀ। ਸੋ ਮੈਂ ਉਸ ਚੈਲੰਜ ਨੂੰ ਕਬੂਲ ਕੀਤਾ। ਮੈਂ ਉਹਦਾ ਰਿਕਾਰਡ ਲੱਭ ਲਿਆ ਸਾਰਾ, ਠੀਕ ਹੈ ਨਾ ਜੀ। ਉਹਨੂੰ ਤੇ ਆਪਦੇ ਮਕਾਨ ਨੰਬਰ ਦਾ ਵੀ ਨਹੀਂ ਸੀ ਪਤਾ 2003 ਚ। ਜੀ। ਬੱਚੇ, ਤੁਹਾਨੂੰ ਪਤਾ ਹੈ ਨਾ, ਜਦੋਂ ਆਪਾਂ ਜਵਾਨ ਹੋਏ ਹੁੰਦੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਯਾਦ ਹੀ ਨਹੀਂ ਰਹਿੰਦਾ। ਗਾਂ ਚੱਲ ਕੇ 25 ਸਾਲ 30 ਸਾਲ ਬਾਅਦ ਮਕਾਨ ਨੰਬਰ ਕਿੰਨਾ ਸੀਗਾ, ਕਿਹੜੇ ਬੂਥ 'ਚ ਸਾਡੀ ਵੋਟ ਸੀਗੀ, ਵਗੈਰਾ ਵਗੈਰਾ। ਸੋ ਗੱਲ ਇਹ ਹੈ ਕਿ ਉਹ ਮੈਨੂੰ ਲਿਆਉਣਾ ਪਿਆ। ਮਾਤਾ ਮੇਰੀ ਤਾਂ ਰਿਕਾਰਡ ਹੈਗਾ ਸੀਗਾ, ਯਾਨੀ ਏਦਾਂ ਮੈਂ ਆਪਦੀ ਫੈਮਿਲੀ 'ਚ, ਯਾਨੀ ਮੈਂ ਪਹਿਲਾਂ ਹੀ ਰਜਿਸਟਰਡ ਆ, ਤਾਂ ਡਨ ਹੋ ਗਿਆ ਨਾ ਸਾਰਾ ਕੁਝ। ਗੱਲ ਕੋਈ ਵੱਡੀ ਨਹੀਂ ਹੈਗੀ, ਗੱਲ ਤਾਂ ਕੁਝ ਸਮਾਂ ਤੁਸੀਂ ਲਾ ਦੋਗੇ ਤਾਂ ਮਸਲਾ ਹੱਲ ਹੋ ਜਾਊਗਾ। ਇਹਦੇ 'ਚ ਘਬਰਾਉਣ ਵਾਲੀ ਕੋਈ ਗੱਲ ਨਹੀਂ। ਜੇ 2003 'ਚ ਵੋਟਰ ਸੂਚੀ 'ਚ ਨਾਂ ਹੈ ਨਹੀਂਗਾ, ਤੇ ਤੁਸੀਂ ਆਪਦੇ ਬਾਪ ਦਾ, ਆਪਦੇ ਦਾਦੇ ਦਾ ਨਾਂ ਉਦੋਂ ਦੱਸ ਕੇ, ਪੋਲਿੰਗ ਬੂਥ ਦਾ ਨੰਬਰ ਦੱਸ ਕੇ, ਤਾਂ ਤੁਹਾਨੂੰ ਆਸਾਨੀ ਨਾਲ ਸਾਰਾ ਰਿਕਾਰਡ ਲੱਭ ਜਾਣਾ ਜੀ। ਏਡੀ ਕਿਹੜੀ ਗੱਲ ਆ। ਸੋ ਡਰਨ ਦੀ ਲੋੜ ਨਹੀਂ ਹੈਗੀ। SIR 'ਚ ਹਿੱਸਾ ਲੈ ਲਓ। ਜਿਨ੍ਹਾਂ ਦੀਆਂ ਵੋਟਾਂ ਡਿਲੀਟ ਹੋ ਗਈਆਂ, ਸੌਫਟਵੇਅਰ ਨੇ ਕੋਈ ਗਲਤੀਆਂ ਲੱਭ ਕੇ ਚੱਕਤੀਆਂ, ਮੁੜ ਕੇ ਬਹੁਤ ਔਖਾ ਹੋ ਜਾਏਗਾ, ਮੁੜ ਕੇ ਅਪੀਲ 'ਚ ਜਾਣਾ ਪਊਗਾ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਨਿਹੰਗ ਸਿੰਘ ਦੀ ਹੋਈ ਮੌਤ, ਪੁਲਿਸ ਤੇ ਦੋਸ਼ ਲੱਗੇ ਨੇ। ਹਾਂਜੀ, ਦੇਖੋ, ਇਹ ਉਹੀ ਗੱਲ ਮੈਂ ਜਿਹੜੀ ਦੱਸ ਰਿਹਾ ਸੀਗਾ ਕਿ ਮੈਨੂੰ ਇੱਕ ਲੀਡਰ ਨੇ ਹੀ ਅੱਜ ਦੱਸੀ ਇਸ ਘਟਨਾ ਦਾ। ਜਦੋਂ ਜ਼ਿਕਰ ਕੀਤਾ ਤੇ ਵਾਕਿਆ ਦਿਲ ਕੰਬਾਊ ਘਟਨਾ ਹੈ। ਹੁਣ ਦੇਖੋ ਗੁਰਪ੍ਰੀਤ, ਪੁਲਿਸ ਤੇ ਬੜੇ ਇਲਜ਼ਾਮ ਲੱਗਦੇ ਨੇ। ਇਹ ਕੋਈ ਮਾਮਲਾ ਸੀਗਾ, ਸ਼ਾਇਦ ਕੋਈ ਨਸ਼ੇ ਪੱਤੇ ਦੇ ਨਾਲ ਜੁੜਿਆ ਮਸਲਾ ਸੀ, ਮੁੰਡੇ ਦਾ ਰੌਲਾ ਸੀਗਾ। ਤੇ ਫਿਰ ਉਹ ਤੋਂ ਬਾਅਦ ਕਹਿੰਦੇ ਕਿ ਉਹਦੇ ਬਾਪ ਨੂੰ ਜਦੋਂ ਇਹਨਾਂ ਨੇ ਫੜਿਆ, ਉਹਨੂੰ ਲਿਜਾਂਦੇ ਵਕਤ ਜੋ ਕੁੱਟਮਾਰ ਜਾਂ ਜਿਹੜੀ ਜ਼ੋਰ ਅਜ਼ਮਾਇਸ਼ ਹੋਈ ਆ, ਦੋਸ਼ ਇਹ ਲੱਗਾ ਕਥਿਤ ਤੌਰ ਤੇ ਕਿ ਉਹਦੀ ਛਾਤੀ 'ਚ ਲੱਤ ਮਾਰੀ ਗਈ ਆ, ਤਾਂ ਉਸ ਵੇਲੇ ਉਹਦੀ ਡੈਥ ਹੋ ਗਈ ਆ। ਉਸ ਤੋਂ ਬਾਅਦ ਡੈੱਡ ਬੋਡੀ ਰੱਖ ਕੇ ਬਈ ਵਿਰੋਧ ਵੀ ਕੀਤਾ ਗਿਆ, ਤੇ ਪੁਲਿਸ ਦੇ ਨਾਲ ਮੈਂ ਦੇਖ ਰਿਹਾ ਸੀਗਾ ਬਹਿਸ ਵੀ ਹੋ ਰਹੀ ਸੀ, ਕੁਛ ਨਿਹੰਗ ਸਿੰਘ ਵੀ ਪਹੁੰਚੇ ਹੋਏ ਸਨ। ਤਾਂ ਇਹ ਤਾਂ ਦੇਖਣਾ ਪਵੇਗਾ ਨਾ। ਹੁਣ ਗੁਰਪ੍ਰੀਤ, ਵਾਰ-ਵਾਰ ਪੁਲਿਸ ਤੇ ਇਸ ਤਰ੍ਹਾਂ ਦੇ ਦੋਸ਼ ਲੱਗ ਰਹੇ ਆ, ਵਾਰ-ਵਾਰ। ਠੀਕ ਆ, ਇੱਕ ਚੀਜ਼ ਅਸੀਂ ਨਵੀਂ ਦੇਖ ਰਹੇ ਹਾਂ ਕਿ ਹੁਣ ਪੁਲਿਸ ਤੇ ਹਮਲੇ ਵੱਧ ਰਹੇ, ਬਹੁਤ ਜ਼ਿਆਦਾ ਹਮਲੇ ਵੱਧ ਰਹੇ ਆ।
ਜਦ ਕਿ ਆਪਾਂ ਨੂੰ ਪਤਾ ਵੈਸਟਰਨ ਜੇ ਆਪਾਂ ਪੁਲਿਸਿੰਗ ਨੂੰ ਦੇਖੀਏ ਤਾਂ ਉੱਥੇ ਤੁਸੀਂ ਵਰਦੀ ਨੂੰ ਟੱਚ ਨਹੀਂ ਕਰ ਸਕਦੇ ਛੇਤੀ ਕਿਤੇ। ਇੱਥੇ ਬਿਲਕੁਲ ਬਹੁਤ ਅਟੈਕ ਹੋ ਰਹੇ ਆ। ਪਰ ਇਹਨਾਂ ਚੀਜ਼ਾਂ ਤੇ ਕਾਬੂ ਪਾਉਣ ਵਾਸਤੇ ਪੁਲਿਸ ਨੂੰ ਆਧੁਨਿਕ ਢੰਗ ਦੇ ਨਾਲ ਲੈਸ ਕਰਨਾ ਚਾਹੀਦਾ। ਗਵਰਨਮੈਂਟ ਨੂੰ ਸੋਚਣਾ ਚਾਹੀਦਾ। ਇਹ ਨਹੀਂ ਹੈ ਕਿ ਆਪਾਂ ਪੁਲਿਸ ਵਾਲੇ ਮਰਵਾ ਦਈਏ, ਪਰ ਦੂਜੇ ਪਾਸੇ ਇਹ ਹੈ ਕਿ ਤੁਸੀਂ ਕਿਸੇ ਨੂੰ ਇੰਨੀ ਬੇਰਹਿਮੀ ਨਾਲ ਕੁੱਟੋ, ਕੋਈ ਬਜ਼ੁਰਗ ਹੈ, ਕੋਈ ਏਦਾਂ ਹੁੰਦਾ, ਤਾਂ ਫਿਰ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਤੁਹਾਡੀ ਬਦਨਾਮੀ ਦਾ ਜਿਹੜਾ ਦਾਗ ਹੈ ਉਹ ਧੋਤਾ ਜਾਊਗਾ। ਤਾਂ ਇਹਦੇ ਤੇ ਇਨਕੁਆਇਰੀ ਵਗੈਰਾ ਹੁਣ ਮੰਗੀ ਜਾ ਰਹੀ ਆ, ਜਾਂਚ ਮੰਗੀ ਜਾ ਰਹੀ ਆ, ਪਰਚਾ ਮੰਗਿਆ ਜਾ ਰਿਹਾ। ਹੋਣਾ ਚਾਹੀਦਾ ਗੁਰਪ੍ਰੀਤ। ਜੇ ਏਦਾਂ ਮੰਨ ਲਓ ਕਿਸੇ ਦਾ ਕਸੂਰ ਆ, ਮੁੰਡੇ ਦਾ, ਕਿਸੇ ਦੇ ਭਰਾ ਦਾ ਕਸੂਰ ਹੈ, ਇਹ ਥੋੜੀ ਹੈ ਕਿ ਦੂਜੇ ਨੂੰ ਚੱਕ ਕੇ ਮਾਰ ਦਿਓ ਤੁਸੀਂ ਕੁੱਟ-ਕੁੱਟ ਕੇ। ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਪਰਚਾ ਹੋਏਗਾ ਤੇ ਪਰਚਾ ਹੋਣਾ ਵੀ ਚਾਹੀਦਾ ਇਹਨਾਂ ਤੇ। ਜੀ। ਆਮ ਤੌਰ ਤੇ ਅਸੀਂ ਦੇਖਦੇ ਹਾਂ ਜਦੋਂ ਕਿਸੇ ਦਾ ਘਰ ਦਾ ਜੀ ਹੁੰਦਾ ਹੈ ਕਿਸੇ ਕ੍ਰਾਈਮ ਦੇ ਵਿੱਚ ਸ਼ਾਮਿਲ, ਜਾਂ ਨਹੀਂ ਵੀ ਹੁੰਦਾ, ਪਰਚੇ 'ਚ ਨਾਮ ਆ ਜਾਂਦਾ ਹੈ। ਇਹ ਆਮ ਲੋਕਾਂ ਦੀ ਗੱਲ ਦੱਸਦੇ ਆ ਵੀ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਬੜਾ ਤੰਗ ਪਰੇਸ਼ਾਨ ਥਾਣੇ ਲਿਜਾ ਕੇ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਕੱਪੜੇ ਲਾਹੁਣ ਤੱਕ ਦੀਆਂ ਗੱਲਾਂ ਆਪਾਂ ਆਮ ਸੁਣਦੇ ਹਾਂ। ਜੇਕਰ ਇੱਥੇ ਕੋਈ ਵੱਡਾ ਬੰਦਾ ਹੋਵੇ, ਜਿੱਦਾਂ ਆਪਾਂ ਗੱਲ ਮਜੀਠੀਆ ਸਾਹਿਬ ਦੀ ਹੀ ਲੈ ਲੈਂਦੇ ਹਾਂ, ਉੱਥੇ ਨਹੀਂ ਕੋਈ ਹੱਥ ਪਾਊਗਾ ਜਾ ਕੇ ਪਰਿਵਾਰ ਨੂੰ। ਹੱਥ ਪਾਉਣ ਦੀ ਤਾਂ ਗੱਲ ਦੂਰ ਦੀ, ਕੋਈ ਪੁੱਛੂਗਾ ਵੀ ਨਹੀਂ ਵੀ ਭਾਈ ਕਿੱਥੇ ਨੇ ਮਜੀਠੀਆ ਸਾਹਿਬ। ਗੱਲ ਇਹ ਇੱਥੇ ਬਹੁਤ ਵੱਡਾ ਵਿਤਕਰਾ ਹੈ ਕਿਉਂਕਿ ਕਾਨੂੰਨੀ ਉਹਨਾਂ ਦੇ ਪੱਧਰ ਦੇ ਵਕੀਲ ਉੱਪਰ। ਨੇ ਸਰ, ਹਾਈ ਕੋਰਟ ਚ, ਸੁਪਰੀਮ ਕੋਰਟ ਚ ਵਕੀਲ ਨੇ, ਉਹ ਖੱਲ ਲਾ ਦੇਣਗੇ ਤੁਹਾਡੀ, ਬਿਲਕੁਲ। ਖੱਲ ਇਹ ਖਿੱਚ ਆਮ ਲੈਣਗੇ। ਆਮ ਬੰਦੇ ਇਹੀ ਕੋਲ ਗੱਲ ਆਮ ਬੰਦਾ ਹਾਈ ਕੋਰਟ ਦਾ ਮੂੰਹ ਹੀ ਨਹੀਂ ਵੇਖ ਸਕਦਾ ਜੀ। ਬਿਲਕੁਲ। ਆਮ ਸਰ, ਮੈਂ ਹਾਈ ਕੋਰਟਾਂ ਦੇ ਧੱਕੇ ਖਾਨਾ ਤੁਹਾਡੇ ਸਾਹਮਣੇ, ਮਹੀਨੇ ਚ ਮੇਰੇ 1-2 ਗੇੜੇ ਹੁੰਦੇ ਆ, ਆਪਣੀ ਟੀਮ ਨੂੰ ਬਿਹਤਰ ਪਤਾ ਹੈ। ਤਾਂ ਗੱਲ ਇਹ ਆ ਕਿ ਬੈਗ ਭਰ ਕੇ ਰੁਪਈਆਂ ਦਾ ਜਾਂਦਾ ਜੀ ਜਦੋਂ ਜਾਂਦਾ ਹੈ। ਮੈਂ ਅੱਗੇ ਕਹਿਣਾ ਹੁੰਦਾ ਕਿ ਬਾਈ ਠੀਕ ਆ, ਕੁਝ ਬੰਦੇ ਕਹਿੰਦੇ ਮਿੰਟੂ ਦੀ ਫੀਸ ਬਹੁਤ ਆ, ਤੇ ਮੈਂ ਕਿਹਾ ਇੱਕ ਸਾਲ ਦੇ ਵਕੀਲਾਂ ਦਾ ਖਰਚਾ ਜੋੜ ਲਿਓ ਮੇਰਾ ਕਿਤੇ ਬਹਿ ਕੇ, ਤੇ ਫਿਰ ਤੁਹਾਨੂੰ ਦੱਸੂਗਾ। ਸੋ ਮੈਂ ਕਿਹਾ ਮੇਰੇ ਅਦਾਰੇ ਜਿੰਦਾਬਾਦ ਤੇ ਮਿੰਟੂ ਵੀ ਜਿੰਦਾਬਾਦ, ਠੀਕ ਠਾਕ ਆ। ਉਧਰੋਂ ਜਦੋਂ ਮੰਗਦੇ ਅਗਲੇ, ਉਹ ਐਂ ਹੀ ਮੰਗਦੇ ਕਿ ਤੂੰ ਮਿੰਟੂ ਗੁਰੂ ਸਰੀਆ, ਉਦੋਂ ਥੋੜੀ ਕਹਿੰਦੇ ਆ ਵੀ ਇਹ ਬਲਜਿੰਦਰ ਸਿੰਘ ਆ। ਤਾਂ ਬਿਲਕੁਲ ਬੈਗ ਪੈਸਿਆਂ ਬਿਲਕੁਲ। ਤਾਂ ਲੈ ਜਾਂਦੇ ਨੇ ਭਰ ਕੇ ਜੀ। ਅੱਜ ਕੱਲ ਤੇ ਲੈਂਦੇ ਵੀ ਕੈਸ਼ ਚ ਆ। ਬਿਲਕੁਲ। ਏਟੀਐਮਾਂ ਤੇ ਕੈਸ਼ ਮਿਲਦਾ ਨਹੀਂ ਅੱਜ ਕੱਲ। ਬਾਕੀ ਸਾਰੇ ਕੰਮਾਂ 'ਚ ਕੈਸ਼ ਦੀ ਮੰਗ ਅੱਜ ਕੱਲ ਜ਼ਿਆਦਾ, ਵੀ ਭਾਈ ਕੈਸ਼ ਹੈਗਾ, ਦੁਕਾਨਦਾਰ ਹਾਂਜੀ, ਵੀ ਕੈਸ਼ ਕੈਸ਼ ਤੇ ਦੀ ਆ ਗਏ ਨੇ। ਡਿਮਾਂਡ ਜ਼ਿਆਦਾ। ਅੱਜ ਕੱਲ ਚੱਲਦਾ ਹੀ ਕੈਸ਼। ਉਹ ਕਹਿੰਦਾ, ਹਰੇਕ ਬੰਦਾ ਕਹਿੰਦਾ ਕੈਸ਼ ਲੈ ਕੇ ਆਓ, ਕੈਸ਼। ਬਿਲਕੁਲ ਬਿਲਕੁਲ। ਇਹ ਤੇ ਵੀ ਅੱਛਾ, ਵੈਸੇ ਇੱਕ ਨਿਹੰਗ ਸਿੰਘ ਦੀ ਜਿਹੜੀ ਮੌਤ ਹੋਈ ਸੀ, ਆਪਾਂ ਇਹ ਦੱਸ ਦਈਏ ਕਿ ਇਹ ਜਿਹੜਾ ਹਾਂਜੀ। ਮਤਲਬ ਕਿ ਇਲਾਕਾ ਹੈ, ਇਹ ਮਜੀਠਾ ਹੀ ਹੈ। ਇਤਫਾਕਨ ਤੁਸੀਂ ਮਜੀਠੀਏ ਦੀ ਗੱਲ ਕੀਤੀ ਹੈ, ਤੇ ਮਜੀਠਾ ਹਾਂਜੀ ਹਲਕੇ ਦਾ ਪਿੰਡ ਆ ਬਾਬੋਵਾਲ, ਸ਼ਾਇਦ ਕਿ ਬਾਹੋਵਾਲ, ਐਸਾ ਪਿੰਡ ਆ। ਬਾਬੋਵਾਲ ਹੈ ਸ਼ਾਇਦ। ਜੀ ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਦਮਦਮੀ ਟਕਸਾਲ ਜਾ ਕੇ ਭਾਜਪਾ ਫਸਾ ਦਿੱਤੀ ਹੈ, ਇਹ ਕੀ ਖਬਰ ਹੈ ਜੀ? ਇਹ ਦੇਖੋ, ਇਹ ਮਾਮਲਾ ਏਦਾਂ ਆ ਕਿ ਦਮਦਮੀ ਟਕਸਾਲ ਤੇ ਪਹੁੰਚੇ ਸਨ ਇਹਨਾਂ ਦੇ ਮੰਤਰੀ ਭਾਜਪਾ ਦੇ ਇੱਕ, ਤੇ ਫਸ ਗਏ ਇਹ ਪੰਜਾਬ ਵਾਲੇ, ਕਿਉਂਕਿ ਉਹਨਾਂ ਨੇ ਉੱਥੇ ਕੁਝ ਬਿਆਨਾਤ ਦਿੱਤੇ, ਮਤਲਬ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਾਰ ਦਿੱਤਾ, ਕਿ ਜਿਹੜੇ ਉੱਥੇ ਲੋਕ ਸੀ ਉਹ ਸ਼ਹੀਦ ਸਨ। ਯਾਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਸੀ। ਹੁਣ ਉਹ ਜਿਹੜੇ ਪੰਜਾਬ ਦੇ ਭਾਜਪਾ ਵਾਲੇ, ਜਿਹੜੇ ਇਹਨਾਂ ਚੀਜ਼ਾਂ ਵਾਸਤੇ, ਬਹੁਤ ਸਾਰੇ ਲੋਕ ਤੇ ਇਹੋ ਜਿਹੇ ਨੇ ਗੁਰਪ੍ਰੀਤ, ਅਜੇ ਵੀ ਜਿਉਂਦੇ, ਜਿਨ੍ਹਾਂ ਨੇ ਜਸ਼ਨ ਮਨਾਏ ਸਨ ਉਸ ਵੇਲੇ, ਉਹਨਾਂ ਦੇ ਜੀ ਤੇ ਬੁੱਲ ਸੁੱਕ ਗਏ ਖੁਸ਼ਕੀ ਦੇ ਨਾਲ। ਉਹ ਅੱਜ ਵੀ ਇਸ ਚੀਜ਼ ਨੂੰ ਜਾਇਜ਼ ਮੰਨਦੇ ਆ ਨਾ। ਤੇ ਮਾਈ ਕੰਟਰੀ ਮਾਈ ਲਾਈਫ ਚ ਤੇ ਅਡਵਾਨੀ ਨੇ ਖੁਦ ਲਿਖ ਰੱਖਿਆ। ਸਾਰਾ ਕੁਝ ਕੰਟਰਾਡਿਕਟ ਹੋ ਗਿਆ ਨਾ, ਸਾਰਾ ਜੀ ਕੁਝ ਹੀ ਕੰਟਰਾਡਿਕਟ ਹੋ ਗਿਆ ਮਾਮਲਾ। ਤੇ ਲੋਕ ਤੇ ਧੂਮਾ ਨੂੰ ਕਹਿ ਰਹੇ ਆ, ਕੁਝ ਆਲੋਚਨਾ ਕਰ ਰਹੇ। ਮੈਂ ਕਿਹਾ ਬਾਬਾ ਧੂਮਾ ਨੇ ਤੇ ਚੰਗਾ ਕੰਮ ਕੀਤਾ, ਸਗੋਂ ਦੀ ਲਿਆ ਕੇ ਜਿਹੜੀ ਕੇਂਦਰੀ ਤਾਕਤ ਹੈ ਉਹ ਵੀ ਫਸਾਤੀ ਜੀ ਇਸ ਮਾਮਲੇ ਦੇ ਵਿੱਚ। ਤਾਂ ਕਹਿ ਲਓ ਕਿ ਠੀਕ ਆ, ਮੈਂ ਸਿਧਾਂਤਕ ਤੌਰ ਤੇ ਗੱਲ ਨਹੀਂ ਕਰਦਾ, ਵਿਚਾਰਧਾਰਕ ਤੌਰ ਤੇ ਨਹੀਂ ਗੱਲ ਕਰਦਾ, ਪਰ ਇਸ ਮੁੱਦੇ ਦੀ ਗੱਲ ਕਰ ਰਿਹਾ ਵਾਂ ਕਿ ਐਸੇ ਕਸੂਤੇ ਫਸਾ ਦਿੱਤੇ ਕਿ ਪੰਜਾਬ ਦੇ ਜਿਹੜੇ ਭਾਜਪਾਈ ਆ, ਤੁਸੀਂ ਵਰਜ਼ਨ ਲੈਣ ਦੀ ਗੱਲ ਕਰੋਗੇ, ਉਹ ਕਹਿਣਗੇ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ, ਇਸ ਮੁੱਦੇ ਦੀ ਜਾਣਕਾਰੀ ਨਹੀਂ ਹੈਗੀ, ਭੱਜ ਰਹੇ ਨੇ ਸਾਰੇ। ਉਹ ਪੰਜਾਬ ਵਾਲੇ ਫਸ ਗਏ, ਕਿਉਂਕਿ ਇਹਨਾਂ ਨੇ ਤੇ ਤੁਹਾਨੂੰ ਕੀ ਦੱਸੀਏ, ਉਸ ਵੇਲੇ ਦੀਆਂ ਇਹਨਾਂ ਦੇ ਆਪਣੇ ਬੰਦੇ ਜਨਸੰਘੀਆਂ ਨੇ ਪੰਜਾਬੀ ਸੂਬੇ ਦੇ ਮੋਰਚੇ ਦੇ ਉਲਟ ਮੋਰਚਾ ਲਾਇਆ, ਤੇ ਬਾਦਲ ਨੇ ਜੀ ਉਹਨਾਂ ਹੀ ਸੰਘੀਆਂ ਦੇ ਨਾਲ ਮੁੜ ਕੇ ਰਲ ਕੇ ਸਰਕਾਰ ਬਣਾਈ। ਸੰਘੀਆਂ ਨੂੰ ਜਾ ਕੇ ਇਹਨਾਂ ਨੇ ਤੇ 90 ਦੇ ਦਹਾਕੇ ਚ ਬਿਨਾਂ ਸ਼ਰਤੇ ਉੱਥੇ ਸਮਰਥਨ ਦੇ ਦਿੱਤਾ। ਤੇ ਇਹ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਤੇ ਦਰਬਾਰ ਸਾਹਿਬ ਦਾ ਮਾਡਲ ਤੋੜਨ ਤੋਂ ਲੈ ਕੇ ਬਹੁਤ ਕੁਝ ਹੋਇਆ। ਜਿਹੜਾ ਨਕੋਦਰ ਬੇਅਦਬੀ ਕਾਂਡ ਸੀਗਾ, ਨਕੋਦਰ ਬੇਅਦਬੀ ਕਾਂਡ ਦੇ ਵਿੱਚ ਵੀ ਜਿਹੜਾ ਬੇਅਦਬੀ ਦਾ ਮਾਮਲਾ ਸੀ, ਉਹਦੇ ਵਿੱਚ ਕਥਿਤ ਦੋਸ਼ ਜਿਹੜਾ ਸੀ ਉਹ ਇੱਕ ਹਿੰਦੂਵਾਦੀ ਨੇਤਾ ਤੇ ਲੱਗਦਾ ਸੀਗਾ ਗੁਰਪ੍ਰੀਤ। ਇਹ ਜੀ ਸਭ ਘਟਨਾਵਾਂ ਸਾਡੇ ਯਾਦ ਨੇ, ਪੜ੍ਹੀਆਂ ਨੇ, ਸੁਣੀਆਂ ਨੇ। ਸੋ ਇਹ ਇਦਾਂ ਦੀ ਰਾਜਨੀਤੀ ਹੈ। ਤਾਂ ਪੰਜਾਬ ਦੀ ਇਕਾਈ ਜਿਹੜੀ ਹੈ ਨਾ ਭਾਜਪਾ, ਉਹ ਫਸੀ ਮਹਿਸੂਸ ਕਰ ਰਹੀ ਹੈ। ਜੀ।
ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।